ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਉਹਨਾਂ ਦੇ ਉੱਤੇ ਆਪਾਂ ਨਜ਼ਰ ਝਾਤ ਮਾਰਦੇ ਹਾਂ। ਤੇ ਸਾਡੇ ਨਾਲ ਅੱਜ ਦੇ ਇਸ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਰਜਿੰਦਰ ਚੌਹਾਨ ਬੇਕਰਸਫੀਲਡ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਕੋਚੈਲਾ ਤੋਂ, ਜੱਸੀ ਗਿੱਲ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ। ਯੂਪੀ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਆ। ਸਕੂਲੀ ਬੱਸ ਹਾਦਸਾ ਪੇਸ਼, 24 ਬੱਚਿਆਂ ਦੀ ਮੌਤ, 30 ਤੋਂ ਜ਼ਿਆਦਾ ਜ਼ਖਮੀ। ਬੜੀ ਦੁਖਦਾਇਕ ਘਟਨਾ ਵਾਪਰੀ ਹੈ। ਏਟਾ ਜ਼ਿਲ੍ਹੇ ਦੇ ਵਿੱਚ ਪਿੰਡ ਆ ਅਸਦਪੁਰ, ਉੱਥੇ ਇਹ ਘਟਨਾ ਜਿਹੜੀ ਹੈ ਦਰਪੇਸ਼ ਆਈ ਆ। ਇਹਦੇ 'ਚ ਹੁਣ ਤੱਕ 24 ਬੱਚੇ ਆ ਜਿਹੜੇ ਉਹ ਫੌਤ ਹੋ ਗਏ, 30 ਤੋਂ ਵੱਧ ਜ਼ਖਮੀ ਆ। ਇਹ ਅਸਦਪੁਰ ਜਿਹੜਾ ਪਿੰਡ ਆ ਏਟਾ ਜ਼ਿਲ੍ਹੇ 'ਚ ਪੈਂਦਾ। ਇਹ ਬੱਚੇ ਆ ਜਿਹੜੇ ਸਕੂਲ ਗਏ ਸਨ। ਅੱਜ ਮਾਵਾਂ ਨੇ ਨਹਾ ਧੋ ਕੇ ਇਹਨਾਂ ਨੂੰ ਤਿਆਰ ਕੀਤਾ ਹੋਏਗਾ, ਟਿਫਨਾਂ 'ਚ ਰੋਟੀਆਂ ਪਾ ਕੇ ਦਿੱਤੀਆਂ ਹੋਣਗੀਆਂ, ਮੱਥਾ ਵੀ ਚੁੰਮਿਆ ਹੋਏਗਾ, ਫਿਰ ਇੰਤਜ਼ਾਰ ਵੀ ਕਰਦੀਆਂ ਹੋਣਗੀਆਂ ਮਾਵਾਂ ਕਿ ਪੜ੍ਹ ਕੇ ਆਉਣਗੇ, ਪਰ ਪੜ੍ਹ ਕੇ ਨਹੀਂ, ਉਹ ਲਾਸ਼ਾਂ ਬਣ ਕੇ ਪਰਤੇ ਆ। ਦੱਸਦੇ ਆ ਕਿ ਸਕੂਲ ਦੇ ਵਿੱਚ ਪਹੁੰਚਣ ਤੇ ਪਤਾ ਲੱਗਿਆ ਕਿ ਛੁੱਟੀ ਆ, ਕਿਉਂਕਿ ਉੱਥੋਂ ਦੇ DM ਨੇ ਉਸ ਜ਼ਿਲ੍ਹੇ ਦੇ ਵਿੱਚ ਐਲਾਨ ਕਰ ਦਿੱਤਾ ਸੀ ਕਿ ਠੰਡ ਕਾਰਨ, ਧੁੰਦ ਕਾਰਨ ਸਕੂਲ ਜਿਹੜੇ ਆ ਉਹ 20 ਤਰੀਕ ਤੱਕ ਬੰਦ ਆ। ਹੁਣ ਪਤਾ ਨਹੀਂ ਕਿੱਥੇ ਇਹ ਕਮਿਊਨੀਕੇਸ਼ਨ ਗੈਪ ਰਹਿ ਗਿਆ, ਸਕੂਲ ਵੱਲੋਂ ਸੂਚਨਾ ਜਿਹੜੀ ਪ੍ਰੋਪਰ ਨਹੀਂ ਦਿੱਤੀ ਗਈ, ਜਾਂ ਜਿਹੜੇ ਟਰਾਂਸਪੋਰਟੇਸ਼ਨ ਵਾਲੇ ਸੀਗੇ ਜਾਂ ਉਹਨਾਂ ਤੱਕ ਸੂਚਨਾ ਨਹੀਂ ਹੈ ਪੜੀ, ਪਤਾ ਨਹੀਂ ਕਿੱਥੇ ਖੱਪਾ ਰਹਿ ਗਿਆ। ਪਰ ਉਹ ਬੱਸ ਹੈ ਜਿਹੜੀ ਬੱਚਿਆਂ ਦੇ ਨਾਲ ਭਰ ਕੇ ਸਕੂਲੇ ਚਲ ਗਈ। ਸਕੂਲ ਤੋਂ ਜਦੋਂ ਪਰਤ ਰਹੇ ਸਨ, ਜਦੋਂ ਛੁੱਟੀ ਸੁਣ ਕੇ ਵਾਪਸ ਮੁੜ ਰਹੇ ਸਨ, ਉਸ ਸਮੇਂ ਬੱਸ ਹੈ ਜਿਹੜੀ ਮੰਦਭਾਗੀ ਬੱਸ ਹੈ ਟਰੱਕ ਦੇ ਨਾਲ ਟਕਰਾ ਗਈ ਜੀ। ਪਹਿਲਾਂ ਖਬਰ ਆਈ ਕਿ 10 ਬੱਚੇ ਮਰੇ ਆ, ਫਿਰ ਬਾਅਦ ਦੇ ਵਿੱਚ ਖਬਰ ਆ ਗਈ ਕਿ 24 ਬੱਚੇ ਜਿਹੜੇ ਆ ਫੌਤ ਹੋ ਗਏ ਆ, 30 ਦੇ ਕਰੀਬ ਜ਼ਖਮੀ ਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, 54 ਤੇ ਬੱਚੇ ਇਹ ਹੋ ਗਏ ਆ, ਪਤਾ ਨਹੀਂ ਕਿੰਨੇ ਬੱਚੇ ਸਨ। ਡਰਾਈਵਰ ਵੀ ਮਰ ਗਿਆ, ਟਰੱਕ ਦਾ ਡਰਾਈਵਰ ਵੀ ਮਰ ਗਿਆ। ਇਹ ਨਹੀਂ, ਅੱਜ ਇੱਕ ਹੋਰ ਘਟਨਾ ਵਾਪਰੀ ਹੈ ਚੂਰੂ ਦੇ ਵਿੱਚ। ਇੱਕ ਸਕੂਲੀ ਬੱਸ ਹੋਰ ਪਲਟ ਗਈ, ਉਹਦੇ ਚੋਂ 30 ਬੱਚਿਆਂ ਦੇ ਫੱਟੜ ਹੋਣ ਦੀ ਖਬਰ ਆ। 2 ਵੱਡੀਆਂ ਘਟਨਾਵਾਂ ਨੇ ਉਸ ਘਟਨਾ ਦੇ ਵਿੱਚ। ਚੂਰੂ ਵਾਲੀ ਘਟਨਾ ਦੇ ਵਿੱਚ ਇਹ ਵਿਚਾਰਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਹ ਇੱਥੇ ਭਾਰਤ ਦੇ ਵਿੱਚ ਆਮ ਗੱਲ ਹੋ ਗਈ ਹੈ। ਸਕੂਲੀ ਬੱਚਿਆਂ ਦੀ ਜਿਹੜੀ ਟਰਾਂਸਪੋਰਟੇਸ਼ਨ ਹੈ, ਇਹਦੇ ਵਿੱਚ ਕੋਈ ਵੀ ਸੁਰੱਖਿਆ ਨਹੀਂ, ਕੋਈ ਵੀ ਇਹਦੇ 'ਚ ਸਖਤਾਈ ਨਹੀਂ ਹੈ। ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਹਰੇਕ ਸਾਲ ਘੱਟ ਤੋਂ ਘੱਟ ਅੱਧੀ ਦਰਜਨ ਜਿਹੜੇ ਇਹੋ ਜਿਹੇ ਹਾਦਸੇ ਵਾਪਰ ਜਾਂਦੇ ਆ। ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਜੇ ਲਾਈਏ ਤਾਂ ਬਹੁਤ ਸਾਰੇ ਹਾਦਸੇ ਹਰੇਕ ਸਾਲ ਇਸ ਤਰ੍ਹਾਂ ਦੇ ਵਾਪਰਦੇ ਆ। ਇਹ ਹਾਦਸੇ ਰੁਕਦੇ ਨਹੀਂ, ਰੋਕਣ ਵਾਲੇ ਆ ਜਿਹੜੇ ਉਹ ਕਿਸੇ ਹੋਰ ਹੀ ਕੰਮ ਲੱਗੇ ਆ। ਇਹ ਰੋਕਣ ਵਾਲੇ ਜਿਨ੍ਹਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ, ਮਸਲਨ ਟ੍ਰੈਫਿਕ ਅਧਿਕਾਰੀ ਆ, DTO ਆ, RTA ਆ, ਇਹ ਸਾਰੇ ਇਹ ਕੀ ਕਰਦੇ ਆ? ਮੈਂ ਨਹੀਂ ਕਦੇ ਵੇਖਿਆ ਕਿ ਪ੍ਰੋਪਰ ਕਿਸੇ ਵੀ ਸ਼ਹਿਰ ਦੇ ਵਿੱਚ ਚੈਕਿੰਗ ਹੁੰਦੀ ਹੋਵੇ, ਆਉਂਦੀਆਂ ਬੱਸਾਂ ਦੀ, ਜਾਂਦੀਆਂ ਵੈਨਾਂ ਦੀ, ਕਦੇ ਨਹੀਂ। ਹਾਂ, ਚੈਕਿੰਗ ਇਹ ਜ਼ਰੂਰ ਹੁੰਦੀ ਹੈ ਕਿ ਜਿਹੜੀਆਂ ਬੱਸਾਂ ਲੰਘਦੀਆਂ ਉਹਨਾਂ ਨੂੰ ਬਾਜ਼ ਅੱਖ ਨਾਲ ਵੇਖਿਆ ਜਾਂਦਾ ਹੈ ਕਿ ਕੋਈ ਉਹ ਬੱਸ ਇਹੋ ਜਿਹੀ ਤੇ ਨਹੀਂ ਹੈਗੀ ਜਿਹੜੀ ਐਤਕੀ ਸਾਨੂੰ ਮਹੀਨਾ ਨਹੀਂ ਦੇ ਕੇ ਗਈ। ਸੋ ਜਿੰਨਾ ਚਿਰ ਇਹ ਕਮੀਆਂ ਪੇਸ਼ੀਆਂ ਨੇ, ਉਹਨਾਂ ਚਿਰ ਇਹ ਸਭ ਕੁਛ ਨਹੀਂ ਸੁਧਰੇਗਾ। ਸਾਡੀਆਂ ਬੱਸਾਂ, ਸਾਡੀਆਂ ਇੱਥੋਂ ਦੀਆਂ ਸਕੂਲੀ ਵੈਨਾਂ, ਤੇ ਜਾਂ ਕਹਿ ਲਓ ਇੱਥੇ ਤੇ ਘੁੜਕੇ ਵੀ ਬੱਚੇ ਆ ਜਿਹੜੇ ਢੁੰਦੇ ਆ, ਉਹ ਇਹੋ ਜਿਹੇ ਹਾਲਤ ਦੇ ਵਿੱਚ ਹੁੰਦੇ, ਬੇਸ਼ੱਕ ਰੰਗ ਰੋਗਨ ਹੋਵੇ, ਪਰ ਉਹਨਾਂ ਦੇ ਵਿੱਚ ਵੜ ਕੇ ਵੇਖਣ ਤੇ ਪਤਾ ਲੱਗਦਾ ਕਿ ਉੱਥੇ ਕੁਛ ਵੀ ਨਹੀਂ। ਇਹ ਸਾਰੀ ਮਿਲੀ ਭੁਗਤ ਹੈ ਸਕੂਲਾਂ ਦੀ, ਜਿਹੜੇ ਟਰਾਂਸਪੋਰਟ ਮਾਲਕ ਆ। ਔਰ ਮੈਂ ਵਾਰ-ਵਾਰ ਕਹਾਂਗਾ ਕਿ ਇਹ ਠੀਕ ਆ ਕਿ ਸਕੂਲ ਆਪਦੇ ਪੱਧਰ ਤੇ ਆਪਦੀ ਬੱਚਤ ਕਰਦਾ, ਟਰਾਂਸਪੋਰਟ ਵਾਲੇ ਜਿਹੜੇ ਆ ਉਹ ਆਪਦੇ ਪੱਧਰ ਤੇ ਬੱਚਤ ਕਰਦੇ। ਕਈ ਵਾਰੀ ਟਰੈਕਟਰ ਚਲਾਉਣ ਵਾਲੇ ਨੂੰ ਡਰਾਈਵਰ ਰੱਖ ਲੈਂਦੇ ਕਿ 2000 ਉੱਧਰੋਂ ਬਚੂ। ਹੋਰ ਕਈ ਤਰ੍ਹਾਂ ਦੀਆਂ ਉਹ ਇਸ ਤਰ੍ਹਾਂ ਦੀਆਂ ਤਿਕੜਮਬਾਜ਼ੀਆਂ ਕਰਦੇ ਆ। ਪਰ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਰੋਕਣੀਆਂ, ਜਿੰਨਾ ਚਿਰ ਉਹ ਸੁਹਿਰਦ ਨਹੀਂ ਹੋਣਗੇ, ਜਿੰਨਾ ਚਿਰ ਉਹ ਜ਼ਿੰਮੇਵਾਰ ਨਹੀਂ ਹੋਣਗੇ, ਉਹਨਾਂ ਚਿਰ ਇਹ ਜਿਹੜੇ ਮਾਸੂਮ ਫੁੱਲ ਆ ਇਹ ਇਸ ਗੁਲਿਸਤਾਨ ਚੋਂ ਟੁੱਟਦੇ ਰਹਿਣ। ਜੀ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਜਲੀਕੱਟੂ ਦੀ ਪਾਬੰਦੀ ਨੂੰ ਲੈ ਕੇ ਤਮਿਲਨਾਡੂ 'ਚ ਲੋਕ ਅੰਦੋਲਨ ਤੇ ਉਤਰੇ। ਦੇਖ ਲਓ ਜੀ, ਖੇਡ ਦੇ ਨਾਲ ਕਿੰਨਾ ਪਿਆਰ ਹੁੰਦਾ, ਕਿੰਨਾ ਪ੍ਰੇਮ ਹੁੰਦਾ। ਅਸੀਂ
ਆਪਦੀ ਹਾਕੀ ਨੂੰ ਇੱਕ ਸਮਾਂ ਉਹ ਆਇਆ ਸੀ ਕਿ ਕਿੱਲੀ ਤੇ ਟੰਗ ਬੈਠੇ, ਪਰ ਇਹ ਜਲੀਕੱਟੂ ਲਈ ਹੁਣ ਜਲਣ ਤੱਕ ਤਿਆਰ ਬੈਠੇ ਆ ਕਿ ਅਸੀਂ ਜਲ ਮਰੇਂਗੇ ਮਰ ਮਿਟेंगे। ਤਮਿਲ ਲੋਕ ਆ ਜਿਹੜੇ ਉਹ ਜਲੀਕੱਟੂ ਨੂੰ ਬੜਾ ਪਿਆਰ ਕਰਦੇ ਆ, ਪ੍ਰੇਮ ਕਰਦੇ ਆ। ਇਹ ਅਸਲ ਦੇ ਵਿੱਚ ਇਹ ਖੇਡ ਦਾ ਨਾਂ ਪਹਿਲਾਂ ਹੁੰਦਾ ਸੀ ਸਲੀ ਕੱਟੂ ਜੀ। ਸਲੀ ਦਾ ਮਤਲਬ ਹੁੰਦਾ ਸੋਨਾ, ਕੱਟੂ ਦਾ ਮਤਲਬ ਹੁੰਦਾ ਚਾਂਦੀ। ਸੋਨੇ ਚਾਂਦੀ ਦੇ ਸਿੱਕੇ ਉਹ ਕੀ ਕਰਿਆ ਕਰਦੇ ਸਨ ਕਿ ਸੋਨੇ ਚਾਂਦੀ ਦੇ ਸਿੱਕੇ ਜਿਹੜੇ ਉਹ ਬੌਲਦ ਦੇ ਜਾਂ ਸਾਹਣ ਕਹਿ ਦਿੰਦੇ ਆ, ਜਿਹਨੂੰ ਆਪਾਂ ਝੋਟਾ ਕਹਿ ਦਿੰਦੇ ਆ, ਉਹਦੇ ਸਿੰਗ ਦੇ ਨਾਲ ਬੰਨ੍ਹ ਦਿਆ ਕਰਦੇ ਸਨ ਤੇ ਫਿਰ ਉਹ ਭੀੜ ਦੇ ਵਿੱਚ ਉਸ ਸਾਂਢ ਨੂੰ ਛੱਡ ਦਿੱਤਾ ਜਾਂਦਾ। ਫਿਰ ਜਿਹੜਾ ਬੰਦਾ ਉਹਨੂੰ ਕਾਬੂ ਕਰਦਾ ਉਹ ਜੇਤੂ ਮੰਨਿਆ ਜਾਂਦਾ ਤੇ ਫਿਰ ਉਹ ਸਿੱਕੇ ਆ ਜਿਹੜੇ ਉਹ ਲਾਹ ਲੈ ਜਾਂਦੇ। ਇਹ ਖੇਡ ਆਮ ਤੌਰ ਤੇ ਜਿਵੇਂ ਆਪਾਂ ਮਾਘੀ ਮਨਾਉਂਦੇ ਆ, ਜਿਹੜੀ ਇਹ ਮੱਘਰ ਦੀ ਸੰਕ੍ਰਾਂਤੀ ਹੁੰਦੀ ਹੈ ਉਹਦੇ ਤੋਂ ਇੱਕ ਦਿਨ ਪਹਿਲਾਂ ਸ਼ਾਇਦ ਉਹਨੂੰ ਪੋਂਗਲ ਕਹਿੰਦੇ ਆ, ਪੋਂਗਲ ਦੇ ਤਿਉਹਾਰ ਤੇ ਇਹ ਖੇਡ ਖੇਡੀ ਜਾਂਦੀ ਸੀ। ਦਰਅਸਲ 2014 ਦੇ ਵਿੱਚ ਪੇਟਾ ਜਿਹੜੀ ਸੰਸਥਾ ਹੈ, ਪਸ਼ੂ ਪ੍ਰੇਮੀ ਸੰਸਥਾ ਪੇਟਾ ਤੇ ਕਿਓਟਾ, ਇਹਨਾਂ ਨੇ ਸੁਪਰੀਮ ਕੋਰਟ ਤੱਕ ਅਪਰੋਚ ਕੀਤੀ ਸੀ। ਉਸ ਤੋਂ ਬਾਅਦ ਬੈਨ ਹੋ ਗਿਆ ਸੀ ਇਸ ਖੇਡ ਤੇ। ਤਮਿਲਨਾਡੂ ਸਰਕਾਰ ਨੇ ਇਹਦੇ ਹੱਕ 'ਚ ਬਹੁਤ ਕੋਸ਼ਿਸ਼ ਕੀਤੀ, ਹਾਈ ਕੋਰਟ ਵੀ ਗਏ, ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਪਹਿਲਾਂ ਹੀ ਨਾ ਕਰ ਚੁੱਕਾ ਸੀਗਾ। ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ 1-2 ਵਾਰ ਫੇਰ ਪਹੁੰਚ ਕੀਤੀ, ਨਹੀਂ ਗੱਲ ਬਣੀ। ਹਾਰ ਕੇ ਪਨੀਰ ਸੇਲਮ ਅੱਜ ਪ੍ਰਧਾਨ ਮੰਤਰੀ ਨੂੰ ਵੀ ਮਿਲਿਆ, ਉਹਨੇ ਦੱਸਿਆ ਕਿ ਵੀ ਸਾਡੇ ਲੋਕ ਤੇ ਇਕੱਠੇ ਹੋ ਕੇ ਮੈਰੀਨਾ ਬੀਚ ਤੇ ਬੈਠੇ ਚੇਨਈ ਦੇ ਵਿੱਚ ਹਜ਼ਾਰਾਂ ਨਹੀਂ ਹੁਣ ਤੇ ਲੱਖਾਂ ਜੁੜੀ ਜਾਂਦੇ ਆ। ਕੱਲ ਨੂੰ ਕੋਈ ਭੰਨ ਤੋੜ ਸ਼ੁਰੂ ਹੋ ਗਈ ਤੇ ਕੰਮ ਖਰਾਬ ਹੋ ਜਾਏਗਾ। ਪਰ ਦੱਸਦੇ ਆ ਕਿ ਪ੍ਰਧਾਨ ਮੰਤਰੀ ਨੇ ਨਾ ਕਰ ਦਿੱਤੀ। ਉਹਨੇ ਆਖਿਆ ਕਿ ਇਸ ਮਾਮਲੇ 'ਚ ਮੈਂ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਆ। ਇਹਨਾਂ ਹੁਕਮਾਂ ਦੀ ਅਵੱਗਿਆ ਹੋਏਗੀ ਜੇ ਅਸੀਂ ਕੋਈ ਆਪਣੇ ਪੱਧਰ ਤੇ ਇਹੋ ਜਿਹਾ ਕੋਈ ਆਦੇਸ਼ ਹੁਕਮ ਦਿੰਦੇ ਆ। ਸੋ ਉੱਥੋਂ ਵੀ ਨਾ ਹੋ ਗਈ ਆ, ਸੁਪਰੀਮ ਕੋਰਟ ਵੱਲੋਂ ਵੀ ਨਾ ਹੋ ਗਈ ਆ। ਪਰ ਇਹ ਇੱਕ ਜਿਹੜਾ ਇਕੱਠ ਹੈ ਮੈਰੀਨਾ ਬੀਚ ਤੇ ਬੈਠਾ ਚੇਨਈ ਦੇ ਵਿੱਚ, ਉਹ ਇਕੱਠ ਕਿਤੇ ਨਾ ਕਿਤੇ ਡਰ ਭੈ ਪੈਦਾ ਕਰਦਾ ਕਿ ਕਿਸੇ ਹੋਰ ਪਾਸੇ ਨੂੰ ਭੀੜ ਹੋ ਨਾ ਤੁਰੇ, ਕਿਉਂਕਿ ਉਹ ਕਹਿੰਦੇ ਕਿ ਸਾਡੀ ਖੇਡ ਹੈ ਜਿਹੜੀ ਉਹ ਭਾਵੇਂ ਸਾਨੂੰ ਨੁਕਸਾਨ ਪਹੁੰਚਾਉਂਦੀ ਆ, ਚਾਹੇ ਜੋ ਮਰਜ਼ੀ ਆ, ਸਾਨੂੰ ਸਾਡੀ ਖੇਡ ਖੇਡਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਤੁਸੀਂ ਇਹ ਰੋਕ ਚੁੱਕ ਲਵੋ। ਜੀ ਦੇਖੋ, ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਸਨ। ਜਿਨ੍ਹਾਂ ਲੋਕਾਂ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵੇਖੀਆਂ ਹੋਣੀਆਂ, ਉਹਨਾਂ ਨੂੰ ਪਤਾ ਹੋਣਾ ਇੱਥੇ ਬੈਲਾਂ ਦੀ ਦੌੜ ਹੁੰਦੀ ਸੀ, ਬਹੁਤ ਲੰਮੇ ਸਮੇਂ ਤੱਕ ਹੁੰਦੀ ਰਹੀ ਹੈ। ਉਹ ਵੀ ਬੈਨ ਕਰ ਦਿੱਤੀ ਗਈ ਸੀ, ਉਹ ਵੀ ਇਸੇ ਕੈਟਾਗਰੀ 'ਚ ਲਿਆਂਦੀ ਗਈ ਸੀ ਕਿ ਇਹ ਕਿਤੇ ਨਾ ਕਿਤੇ ਪਸ਼ੂਆਂ ਤੇ ਅਤਿਆਚਾਰ ਆ। ਜਲੀਕੱਟੂ ਵੀ ਇਸੇ ਕਰਕੇ ਬੈਨ ਕੀਤਾ ਗਿਆ ਕਿ ਇਹ ਪਸ਼ੂਆਂ ਤੇ ਅਤਿਆਚਾਰ ਆ। ਦੂਜੇ ਪਾਸੇ ਡੌਗ ਫਾਈਟਸ ਜਿਹੜੀਆਂ ਹੁੰਦੀਆਂ ਉਹ ਵੀ ਬੈਨ ਆ। ਜੇ ਮੰਨ ਲਓ ਇਸ ਤਰ੍ਹਾਂ ਰਲ ਕੇ ਇਕੱਠੇ ਹੋ ਕੇ ਲੋਕ ਇਸ ਤਰ੍ਹਾਂ ਜਿੱਦ ਮਨਾਉਣ ਲੱਗ ਪਏ, ਜਿੱਦ ਪਗਾਉਣ ਲੱਗ ਪਏ, ਤੇ ਫਿਰ ਕੱਲ੍ਹ ਨੂੰ ਪੰਜਾਬ ਵਾਲੇ ਆਖਣਗੇ ਕਿ ਸਾਡੀ ਵੀ ਇਹ ਖੇਡ ਹੈ ਜਿਹੜੀ ਉਹ ਚਾਲੂ ਕਰਾਓ। ਫਿਰ ਡੌਗ ਫਾਈਟਸ ਵਾਲੇ ਕਹਿਣਗੇ ਕਿ ਭਾਈ ਸਾਡੀਆਂ ਵੀ ਖੇਡਾਂ ਜਿਹੜੀਆਂ ਉਹ ਸ਼ਰੇਆਮ ਕਰੋ। ਇਹ ਫਿਰ ਦਿੱਕਤ ਹੋ ਜਾਏਗੀ। ਇਹਨਾਂ ਨੂੰ ਸਮਝਾਉਣ ਦੀ ਲੋੜ ਆ। ਜੇ ਜਲੀਕੱਟੂ ਦੇਖੀਏ ਤੇ ਇਕੱਲਾ ਪਸ਼ੂਆਂ ਦਾ ਅਤਿਆਚਾਰ ਹੀ ਨਹੀਂ। ਮੈਂ ਪੜ੍ਹਦਾ ਪਿਆ ਸਾਂ ਕਿ ਪਿਛਲੇ 20 ਸਾਲਾਂ 'ਚ 200 ਬੰਦਾ ਉੱਥੇ ਮਾਰਿਆ ਗਿਆ ਤੇ 1100 ਬੰਦਾ ਇਸ ਖੇਡ ਦੇ ਵਿੱਚ ਜ਼ਖਮੀ ਹੋਇਆ। ਇਹ ਇਕੱਲਾ ਪਸ਼ੂਆਂ ਤੇ ਅਤਿਆਚਾਰ ਨਹੀਂ, ਮਨੁੱਖੀ ਜਾਨਾਂ ਲਈ ਵੀ ਖਤਰਾ ਹੈ। ਸੋ ਹੁਣ ਉਹ ਕਿਸ ਤਰ੍ਹਾਂ ਸਮਝਦੇ ਆ, ਉਹਨਾਂ ਨੂੰ ਪ੍ਰਸ਼ਾਸਨ ਕਿਸ ਤਰੀਕੇ ਨਾਲ ਸਮਝਾਉਂਦਾ ਹੈ, ਇਹ ਅਲੱਗ ਵਿਸ਼ਾ ਹੈ। ਪਰ ਹਾਲ ਦੀ ਘੜੀ ਉੱਥੇ ਬਹੁਤ ਵੱਡਾ ਜਮਾਵੜਾ ਜਿਹੜਾ ਤਮਿਲਨਾਡੂ ਦੇ ਵਿੱਚ ਜੁੜਿਆ ਪਿਆ। ਇਕੱਲਾ ਤਮਿਲਨਾਡੂ ਦੇ ਵਿੱਚ ਵੀ ਨਹੀਂ, ਅੱਜ ਦਿੱਲੀ 'ਚ ਵੀ ਉਹਨਾਂ ਨੇ ਧਰਨਾ ਦਿੱਤਾ ਹੈ। ਸੋ ਆਉਣ ਵਾਲੇ ਦਿਨਾਂ 'ਚ ਇਹ ਮੁੱਦਾ ਭਖ ਸਕਦਾ। ਜੀ ਜੀ। ਅਗਲੀ ਆਪਾਂ ਜੇ ਗੱਲ ਕਰੀਏ ਮਿੰਟੂ ਜੀ, ਵੀ ਮਨੀਸ਼ ਸਿਸੋਦੀਆ ਮਗਰ CBI ਪਈ ਹੋਈ ਆ। ਸਿਸੋਦੀਆ ਨੇ ਮੋਦੀ ਤੇ CBI ਨੂੰ ਮੰਗਾ ਰਿਹਾ। ਇਹ ਦੇਖੋ, ਇਸ ਤਰ੍ਹਾਂ ਲੱਗਦਾ ਜਿਵੇਂ ਪੂਰਾ ਮੁਲਕ ਹੈ ਜਿਹੜਾ ਉਹ ਸਤਯੁਗੀ ਬਣ ਗਿਆ ਹੋਵੇ, ਕੋਈ ਹੋਰ ਦੂਜਾ ਕੰਮ ਨਾ ਹੋਵੇ। CBI ਨੂੰ ਇੱਕੋ ਇੱਕ ਕੰਮ ਆ ਕਿ ਮੂੰਹ ਹੱਥ ਧੋ ਕੇ ਤੇ ਕੇਜਰੀਵਾਲ ਦੇ ਬੰਦਿਆਂ ਮਗਰ ਲੱਗ। ਜਦੋਂ ਵੀ ਖਬਰ ਆਉਂਦੀ ਹੈ ਇੱਧਰੋਂ ਹੀ ਆਉਂਦੀ ਹੈ, ਜਾਂ ਵੱਧ ਤੋਂ ਵੱਧ ਆ ਜਾਂਦੀ ਮਮਤਾ ਬੈਨਰਜੀ ਦਾ ਮੈਂਬਰ ਪਾਰਲੀਮੈਂਟ ਫੜ ਲਿਆ, ਉਹ ਢਾਲਿਆ। ਕਦੇ ਹੋਰ ਨਹੀਂ ਵੇਖਿਆ। ਪਿੱਛੇ ਜੇ ਦੇਖੋ ਕਿੱਡੇ ਵੱਡੇ ਇਲਜ਼ਾਮ ਲੱਗੇ। ਚਲੋ ਪ੍ਰਧਾਨ ਮੰਤਰੀ ਆ, ਅਮਿਤ ਸ਼ਾਹ ਦਾ ਵੀ ਨਾਂ ਆਇਆ ਬਹੁਤ ਸਾਰੇ ਇਲਜ਼ਾਮਾਂ 'ਚ। CBI ਨੇ ਡੱਕਾ ਨਹੀਂ ਤੋੜਿਆ। ਕਿਸੇ ਨੇ ਕਿਹਾ ਕਿ ਅਸੀਂ ਆਪਣੇ ਪੱਧਰ ਤੇ ਕੋਈ ਸਵੈ ਨੋਟਿਸ ਲੈਂਦੇ, ਕਿਸੇ ਨੇ ਨਹੀਂ ਲਿਆ। ਇੱਥੋਂ ਤੱਕ ਸੁਪਰੀਮ ਕੋਰਟ ਨੇ ਵੀ ਪ੍ਰਧਾਨ ਮੰਤਰੀ ਦੇ ਮਾਮਲੇ 'ਚ ਆਖਿਆ ਕਿ ਨਹੀਂ, ਇਹਨਾਂ ਦੀ ਪੜਤਾਲ ਨਹੀਂ ਕਰਾਈ ਜਾ ਸਕਦੀ। ਖੈਰ ਉਹ ਚਲੋ ਅੱਡ ਮਾਮਲਾ ਹੈ। ਪਰ ਜੋ ਮਨੀਸ਼ ਸਿਸੋਦੀਆ ਘੇਰਿਆ ਜਾ ਰਿਹਾ ਹੈ, ਉਹਦੇ 'ਚ ਦੇਖੋ ਗੇਮ ਜਿਹੜੀ ਹੈ ਉਹ ਸਿੱਧੇ ਤੌਰ ਤੇ ਸ਼ੱਕੀ ਇਸ ਕਰਕੇ ਨਜ਼ਰ ਆਉਂਦੀ ਹੈ ਕਿ ਇੱਕ ਪਾਸੇ ਸਤਿੰਦਰ ਜੈਨ ਨੂੰ ਵਲਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਹ ਦੋਵੇਂ ਬੰਦੇ ਆ ਜਿਹੜੇ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ, ਇਹ ਇਸ ਸਮੇਂ ਦਿੱਲੀ ਦੀ ਜਿਹੜੀ ਬਚੀ ਖੁਚੀ ਸਰਕਾਰ ਆ, ਬਾਕੀ ਤੇ ਉਹਨਾਂ ਨੇ ਫੇਲ ਕਰ ਛੱਡੀ ਆ, ਜਿਹੜੀ ਬਚੀ ਖੁਚੀ ਸਰਕਾਰ ਹੈ ਦੋਵੇਂ ਚਲਾਉਂਦੇ ਪਏ ਆ। ਕੇਜਰੀਵਾਲ ਦੇ ਲੈਫਟੈਨਟ ਇਹੋ ਹੀ ਆ। ਕੇਜਰੀਵਾਲ ਤੇ ਕਦੇ ਪੰਜਾਬ ਨੂੰ ਨਿਕਲ ਗਿਆ, ਕਦੇ ਗੋਆ ਨੂੰ ਚਲਾ ਗਿਆ, ਕਦੇ ਜੇ ਵਿਹਲਾ ਹੋਇਆ ਤੇ ਬੰਗਲੌਰ ਜਾ ਆਇਆ,
ਕਦੇ ਇੱਧਰ ਕਦੇ ਉੱਧਰ, ਬਹੁਤਾ ਚਿਰ ਉੱਥੇ ਠਹਿਰਦਾ ਨਹੀਂ। ਇਹ ਦੋਵੇਂ ਸ਼ਖਸ ਆ ਜਿਹੜੇ ਉੱਥੇ ਸਰਕਾਰ ਰੇੜਦੇ ਆ। ਹੁਣ ਜੀ ਦੋਵਾਂ ਨੂੰ ਇਕੱਠਿਆਂ ਜੱਫਾ ਪਾਉਣ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਤਿੰਦਰ ਜੈਨ ਦੀ ਜਿਹੜੀ ਕੁੜੀ ਸੀ ਸੋਮਿਆ ਜੈਨ ਨੂੰ ਉਹਨੇ ਸਲਾਹਕਾਰ ਬਣਾਇਆ ਸੀਗਾ ਸਿਹਤ ਵਿਭਾਗ ਦੇ ਵਿੱਚ। ਉਹਦੀ ਨਿਯੁਕਤੀ ਨੂੰ ਲੈ ਕੇ ਤੇ ਉਹਦੇ ਕਾਰੋਬਾਰੀ ਜਿਹੜੇ ਲੈਣ ਦੇਣ ਸੀਗੇ ਉਹਨਾਂ ਨੂੰ ਲੈ ਕੇ ਘੇਰਾ ਪਾਇਆ ਜਾ ਰਿਹਾ। ਦੂਜੇ ਪਾਸੇ ਮਨੀਸ਼ ਸਿਸੋਦੀਆ ਨੂੰ ਘੇਰਾ ਹੁਣ ਇਸ ਬਿਨਾਂ ਤੇ ਪਾਇਆ ਜਾ ਰਿਹਾ ਕਿ ਇਹਨੇ ਟਾਕ ਟੂ ਏਕੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵਿੱਤੀ ਗੜਬੜੀਆਂ ਸੀ ਉਹ ਕੀਤੀਆਂ। ਟਾਕ ਟੂ ਏਕੇ ਪ੍ਰੋਗਰਾਮ ਜਿਹੜਾ ਸੀ ਉਹ 17 ਜੁਲਾਈ 2015 ਨੂੰ ਸ਼ੁਰੂ ਕੀਤਾ ਗਿਆ ਸੀ। ਵੈਸੇ ਉਹ ਮੋਦੀ ਦੇ ਮਨ ਕੀ ਬਾਤ ਦੀ ਰੀਤ ਸੀ। ਵੈਸੇ ਇਹ ਵੀ ਗੱਲ ਹੈਗੀ ਹੈ ਕਿ ਮੋਦੀ ਮਨ ਕੀ ਬਾਤ ਤੇ ਸੁਣਾ ਜਾਂਦਾ ਪਰ ਜਨ ਕੀ ਬਾਤ ਨਹੀਂ ਸੁਣਦਾ। ਇਹਨਾਂ ਨੇ ਉਸ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤਾ ਸੀਗਾ ਟਾਕ ਟੂ ਏਕੇ। ਇਹਨਾਂ ਨੇ ਇੱਕ PRO ਕੰਪਨੀ ਸੀਗੀ ਉਹਦੇ ਨਾਲ ਠੇਕਾ ਵੀ ਕੀਤਾ, ਦੱਸਦੇ 1.5 ਕਰੋੜ ਦਾ। 1.5 ਕਰੋੜ ਰੁਪਈਆ ਜਿਹੜਾ ਗਿਆ ਉਹਦੇ ਵਿੱਚ ਗੜਬੜੀ ਹੈ ਕੋਈ। ਦੂਜੀ ਗੱਲ, ਇਹਨਾਂ ਤੇ ਇਹ ਇਲਜ਼ਾਮ ਲਾਇਆ ਕਿ ਇਹ ਲੋਕ ਪਹਿਲਾਂ ਤੋਂ ਹੀ ਫਿਕਸ ਕੁਐਸਚਨ ਹੈ ਜਿਹੜੇ ਉਹ ਕਰਕੇ ਰੱਖਦੇ ਸਨ ਤਾਂ ਕਿ ਵੱਧ ਤੋਂ ਵੱਧ ਨਿਸ਼ਾਨੇ ਹੈ ਜਿਹੜੇ ਨਰਿੰਦਰ ਮੋਦੀ ਸਰਕਾਰ ਤੇ ਜਾਂ ਪਰਸਨਲੀ ਮੋਦੀ ਤੇ ਜਿਹੜੇ ਉਹ ਟਾਰਗੇਟ ਕੀਤੇ ਜਾਣ। ਇਸ ਕਰਕੇ ਇਹ ਪ੍ਰੋਗਰਾਮ ਸ਼ੱਕ ਦੇ ਦਾਇਰੇ 'ਚ ਆਇਆ। ਮੇਰੇ ਖਿਆਲ ਦੇ ਨਾਲ ਪਿੱਛੇ ਜੇ ਸ਼ੁੰਗਲੂ ਕਮੇਟੀ ਬਣੀ ਸੀ ਇੱਕ, ਉਹਨੇ 7 ਕੇਸ ਜਿਹੜੇ ਉਹ CBI ਨੂੰ ਹੈਂਡਓਵਰ ਕੀਤੇ ਸਨ ਇਸ ਜਨਵਰੀ ਦੇ ਵਿੱਚ। ਜਦੋਂ ਜਨਵਰੀ ਮਹੀਨਾ ਚੜ੍ਹਿਆ, ਉਸ ਕਮੇਟੀ ਨੇ ਜਿਹੜੇ 7 ਕੇਸ CBI ਨੂੰ ਸੌਂਪੇ ਸਨ ਉਹਦੇ ਵਿੱਚੋਂ ਇੱਕ ਕੇਸ ਹੈ ਜਿਹੜਾ ਮਨੀਸ਼ ਸਿਸੋਦੀਆ ਦਾ ਵੀ ਸੀ। ਮਨੀਸ਼ ਸਿਸੋਦੀਆ ਦਾ ਕੇਸ ਜਿਹੜਾ ਚਲੇ ਗਿਆ ਉਹ ਸੁਪਰੀਮ ਕੋਰਟ ਦੇ ਜਿਵੇਂ ਕਹਿ ਲਈਏ ਕਿ ਮਾਫ ਕਰਨਾ CBI ਦੇ ਜੇ ਕਹਿ ਲਈਏ ਪਹਿਲੂਆਂ ਦੇ ਵਿੱਚੋਂ ਜੇ ਦੇਖੀਏ, ਉਹਨਾਂ ਦੇ ਸੂਤਰ ਦੱਸਦੇ ਆ ਕਿ ਇਸ ਮਾਮਲੇ ਦੇ ਵਿੱਚ FIR ਜਿਹੜੀ ਦਰਜ ਕੀਤੀ ਜਾ ਸਕਦੀ ਹੈ। ਜੇ FIR ਦਰਜ ਹੋ ਜਾਂਦੀ ਹੈ ਤੇ ਫਿਰ ਮਨੀਸ਼ ਸਿਸੋਦੀਆ ਲਈ ਬੜੀ ਮੁਸ਼ਕਲ ਹੋ ਜਾਏਗੀ। ਪਰ ਮਨੀਸ਼ ਸਿਸੋਦੀਆ ਨੇ ਅੱਜ ਟਵੀਟ ਕਰਕੇ ਵੰਗਾਰਿਆ, ਉਹਨੇ ਕਿਹਾ ਮੋਦੀ ਜੀ ਮੈਂ ਆਪਦੇ ਘਰ ਜਾਂ ਦਫ਼ਤਰ ਤਿਆਰ ਬੈਠਾ, ਘੱਲੋ CBI, ਦੇਖਦੇ ਹਾਂ ਕਿ ਕਿੰਨਾ ਜ਼ੋਰ ਹੈ ਬਾਜ਼ੂਏ ਕਾਤਲ में। ਸੋ ਮਨੀਸ਼ ਸਿਸੋਦੀਆ ਨੇ ਵੰਗਾਰਿਆ, ਪਰ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਆ ਉਹ ਤੇ ਉਂਝ ਹੀ ਲੱਕੋ ਲੈਂਦੇ ਆ ਪ੍ਰਧਾਨ ਮੰਤਰੀ ਨੂੰ ਮਿਲ ਕੇ। ਉਹਨੇ ਆਖਿਆ ਕਿ ਇਹ ਬੰਦਾ ਤੇ ਦਿਮਾਗੋਂ ਪੈਦਲ ਹੋ ਚੁੱਕਾ। ਬਹੁਤ ਉਹੋ ਜਿਹੇ ਸ਼ਬਦ ਵਰਤੇ ਪ੍ਰਧਾਨ ਮੰਤਰੀ ਲਈ। ਉਹ ਕਹਿੰਦਾ ਜੀ ਕਿ ਡਰਪੋਕ ਹੈ, ਬੁਜ਼ਦਿਲ ਹੈ, ਗੋਆ 'ਚ ਹਾਰਦਾ ਪਿਆ, ਪੰਜਾਬ 'ਚ ਹਾਰਦਾ ਪਿਆ। ਇਹ ਹਾਰ ਦਾ ਬੁਖਲਾ ਹਟਿਆ ਕਿ ਇੱਧਰ ਸਾਨੂੰ ਇਸ ਘੇਰੇ 'ਚ ਲੈ ਰਿਹਾ, ਇਸ ਸਕੰਜੇ 'ਚ ਲੈ ਰਿਹਾ। ਖੈਰ ਉਹ ਪ੍ਰਾਪੇਗੰਡਾ ਹੈ, ਸਿਆਸੀ ਪ੍ਰਾਪੇਗੰਡਾ ਉੱਧਰੋਂ ਵੀ ਇੱਧਰੋਂ ਵੀ। ਪਰ ਜਿਸ ਤਰੀਕੇ ਦੇ ਨਾਲ ਸਭ ਕੁਝ ਹੋ ਰਿਹਾ ਉਹਦੇ ਤੋਂ ਕਿਤੇ ਨਾ ਕਿਤੇ ਸ਼ੱਕ ਜਾਂਦਾ ਹੈ ਕਿ ਜੋ ਇਹਨਾਂ ਦੇ ਮਾਮਲੇ ਆ ਉਹ ਮਾੜੇ ਜੇ ਵੀ ਸ਼ੱਕੀ ਹੋਣ, ਨਾਲ ਦੀ ਨਾਲ ਵੱਡੀ ਤੋਂ ਵੱਡੀ ਏਜੰਸੀ ਹੈ ਜਿਹੜੀ, ਚਾਹੇ ਉਹ ਇਨਕਮ ਟੈਕਸ ਵੀ ਹੋਵੇ, ਚਾਹੇ ED ਹੋਵੇ, ਚਾਹੇ CBI ਹੋਵੇ, ਜਿਹੜੀ ਵੀ ਸੈਂਟਰ ਦੀ ਏਜੰਸੀ ਮਗਰ ਲੱਗ ਜਾਂਦੀ ਹੈ। ਪਰ ਤੁਹਾਨੂੰ ਯਾਦ ਹੋਣਾ ਸਵਾਤੀ ਮਾਲੀਵਾਲ ਨੇ ਖੁਦ ਲਿਖ ਕੇ ਸ਼ਿਕਾਇਤਾਂ ਕੀਤੀਆਂ। ਇੱਕ ਤੇ ਇਹ ਕਿ ਸ਼ੀਲਾ ਦੀਕਸ਼ਤ ਸਰਕਾਰ ਵੇਲੇ ਇੱਕ ਫੰਕਸ਼ਨ ਦੇ ਵਿੱਚ ਗੜਬੜੀ ਹੋਈ ਹੈ ਕਿ ਭਾਈ ਨੇ ਇਹ ਜਾਂਚ ਕੀਤੀ ਜਾਵੇ, ਜਾਂਚ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ ਜੀ। ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ। ਇੱਕ ਸਵਾਤੀ ਮਾਲੀਵਾਲ ਨੇ ਇੱਕ ਹੋਰ ਬਹੁਤ ਵੱਡੀ ਸਿਫਾਰਿਸ਼ ਕੀਤੀ ਸੀ ਕਿ ਜਿਹੜੀ GB ਰੋਡ ਆ ਜਿੱਥੇ ਧੰਦਾ ਹੁੰਦਾ ਜਿਸਮ ਫਰੋਸ਼ੀ ਦਾ ਬਹੁਤ ਵੱਡੇ ਪੱਧਰ ਤੇ, ਵਿਆਪਕ ਪੱਧਰ ਤੇ, ਕਿ ਉਸ ਜਿਸਮ ਫਰੋਸ਼ੀ ਦੇ ਧੰਦੇ ਨੂੰ ਕੁਝ ਸਿਆਸਤਦਾਨਾਂ ਦੀ ਪੁਸ਼ਤ ਬਣਾਈ ਹੈ। ਦੇਖੋ ਕਮਾਲ ਦੀ ਗੱਲ ਹੈ ਕਿ ਵੂਮਨ ਕਮਿਸ਼ਨ ਦੀ ਜਿਹੜੀ ਮੁਖੀ ਹੈ ਉਹ ਪੱਤਰ ਲਿਖਦੀ ਹੈ ਕਿ ਕੇਸ ਦਰਜ ਕਰੋ, ਜਾਂਚ ਕਰੋ, ਉਹਦੇ ਤੇ ਕੋਈ ਸੁਣਵਾਈ ਨਹੀਂ। ਤੇ ਜਿਹੜੀ ਉਹਦੇ ਤੋਂ ਪਹਿਲਾਂ ਸ਼ੀਲਾ ਦੀਕਸ਼ਤ ਵੇਲੇ ਵੂਮਨ ਕਮਿਸ਼ਨ ਦੀ ਮੁਖੀ ਹੁੰਦੀ ਸੀ, ਜੇ ਉਹ ਕਹਿੰਦੀ ਹੈ ਤੇ ਸਵਾਤੀ ਮਾਲੀਵਾਲ ਦੇ ਖਿਲਾਫ ਨਾਲ ਦੀ ਨਾਲ ਜਾਂਚ ਸ਼ੁਰੂ ਹੋ ਜਾਂਦੀ ਹੈ। ਸੋ ਇਹ ਕਿਤੇ ਨਾ ਕਿਤੇ ਇਸ ਕਰਕੇ ਮਾਮਲੇ ਸ਼ੱਕੀ ਜਾਪਦੇ ਆ। ਸ਼ੱਕੀ ਇਸ ਕਰਕੇ ਵੀ ਜਾਪਦੇ ਆ, ਪਿੱਛੇ ਜੇ ਇਹਨਾਂ ਨੇ ਇੱਕ ਇਹਨਾਂ ਦਾ MLA ਆ ਜਿਹੜਾ ਉੱਥੇ ਰੈਲੀ ਕਰਨ ਗਿਆ ਸੀਗਾ ਗੁਜਰਾਤ ਦੇ ਵਿੱਚ, ਉਹਨੂੰ ਫੜ ਕੇ ਲਿਆਂਦਾ। ਫੜ ਕੇ ਜਦੋਂ ਕੋਰਟ 'ਚ ਲਿਆਂਦਾ ਤੇ ਕੋਰਟ ਦੇ ਵਿੱਚ ਬੈਠਾ ਜੱਜ ਉਹਨਾਂ ਨੂੰ ਪੈ ਗਿਆ ਸੀ। ਉਹਨੇ ਆਖਿਆ ਵਿਧਾਇਕ ਆ, ਕੋਈ ਜੇਬ ਕਤਰਾ ਥੋੜੀ ਆ, ਤੁਸੀਂ ਰਾਤੋਂ ਰਾਤ ਜਹਾਜ਼ ਤੇ ਚੜ੍ਹ ਕੇ ਨੂੰ ਉੱਥੋਂ ਫੜ ਕੇ ਲਿਆਏ ਹੋ। ਜਦੋਂ ਇਹ ਬੰਦੇ ਨੇ ਤੁਹਾਡੇ ਥਾਣੇ 'ਚ ਲਿਖ ਕੇ ਦਿੱਤਾ ਕਿ 20 ਤਰੀਕ ਨੂੰ ਮੇਰੀ ਰੈਲੀ ਆ, 21 ਤਰੀਕ ਨੂੰ ਆ ਕੇ ਮੈਂ ਤੁਹਾਡੀ ਇਨਵੈਸਟੀਗੇਸ਼ਨ 'ਚ ਸ਼ਾਮਲ ਹੋ ਜਾਣਾ, ਇਹ ਕਿਤੇ ਪਾਕਿਸਤਾਨ ਟੱਪ ਚੱਲਿਆ ਸੀ? ਹੈ ਕੀ ਹੈ ਇਹਦੇ ਖਿਲਾਫ, ਦੋਸ਼ ਕੀ ਆ? ਸੋ ਇਹੋ ਜਿਹੀਆਂ ਗੱਲਾਂ ਜਦੋਂ ਨਿਕਲਦੀਆਂ ਉਹਦੇ ਤੋਂ ਕਿਤੇ ਨਾ ਕਿਤੇ ਸ਼ੱਕ ਜਾਂਦਾ ਹੈ ਕਿ ਇਸ ਸਮੇਂ ਕੇਂਦਰ ਦਾ ਜਿਹੜਾ ਸਾਰਾ ਜ਼ੋਰ ਆ ਉਹ ਇਹ ਵੇਖਣ 'ਚ ਨਹੀਂ ਕਿ ਜਾਇਜ਼ ਕੀ ਆ ਨਜਾਇਜ਼ ਕੀ ਆ, ਜ਼ੋਰ ਸਾਰਾ ਇਸ ਗੱਲ ਤੇ ਲੱਗਾ ਕਿ ਕਿਸੇ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਦੀ ਛਵੀ ਵੀ ਖਰਾਬ ਕੀਤੀ ਜਾਵੇ ਤੇ ਉਧਰੋਂ ਜਿਹੜੀ ਦਿੱਲੀ ਦੀ ਸਰਕਾਰ ਆ ਇਹਨੂੰ ਅਸਥਿਰ ਕੀਤਾ ਜਾਵੇ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਮਾਲੇਗਾਂਵ ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰਗਿਆ, ਉਹਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਜੀ। ਦੇਖੋ ਹੋ ਹੀ ਜਾਣਾ ਸੀ। ਪਿਛਲੇ ਸਾਲ ਵੀ ਜਦੋਂ ਇਹਨੂੰ ਕੁੰਭ ਦਾ ਇਸ਼ਨਾਨ ਕਰਵਾਇਆ ਗਿਆ ਸੀਗਾ, ਸਾਡੇ ਵਰਗਿਆਂ ਦਾ ਮੱਥਾ ਠਣਕਿਆ ਸੀਗਾ ਕਿ
ਇਹ ਹੁਣ ਛੇਤੀ ਸ਼ਾਹੀ ਇਸ਼ਨਾਨ ਵੀ ਕਰ ਲਏਗੀ। ਸਾਧਵੀ ਪ੍ਰਗਿਆ ਤੇ ਮਸਲਾ ਬਹੁਤ ਗੰਭੀਰ ਹੈ। ਸਾਰਿਆਂ ਨੂੰ ਪਤਾ ਹੋਣਾ ਕਿ ਮਾਲੇਗਾਮ ਬੰਬ ਧਮਾਕੇ 2 ਵਾਰੀ ਹੋਇਆ, ਇੱਕ ਵਾਰੀ ਨਹੀਂ ਹੋਇਆ। ਇੱਕ ਪਾਰਟ 2007 ਦੇ ਵਿੱਚ ਹੀ ਹੋਇਆ ਸੀ, ਦੂਜਾ ਵੀ ਹੋਇਆ। 2 ਪਾਰਟ ਸੀਗੇ ਮਾਲੇਗਾਮ ਦੇ। ਉਹਦੇ 'ਚ ਇਹ ਹੋਣੀ ਸੀ ਕਿ ਮਾਰੇ ਵੀ ਮੁਸਲਮਾਨ ਗਏ ਤੇ ਬਦਨਾਮ ਵੀ ਮੁਸਲਮਾਨ ਹੋਏ ਤੇ ਗ੍ਰਿਫਤਾਰ ਵੀ ਮੁਸਲਮਾਨ ਕਰ ਦਿੱਤੇ ਗਏ ਸਨ। ਗ੍ਰਿਫਤਾਰ ਵੀ ਮੁਸਲਮਾਨਾਂ ਦੀ ਹੋਈ ਸੀਗੀ। ਸੋ ਬਾਅਦ ਦੇ ਵਿੱਚ ATS ਸੀਗੀ ਜਿਹੜੀ ਮਹਾਰਾਸ਼ਟਰ ਦੀ, ਉਹਦਾ ਬਹੁਤ ਵਧੀਆ ਅਫਸਰ ਸੀ ਇੱਕ ਹਿੰਮਤ ਕਰਕਰੇ, ਜਿਹੜਾ ਬਾਅਦ ਦੇ ਵਿੱਚ ਮੁੰਬਈ ਅੱਤਵਾਦੀ ਹਮਲੇ 'ਚ ਮਾਰਿਆ ਗਿਆ ਸੀਗਾ। ਉਹਦੀ ਮੌਤ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ, ਕਈ ਤਰ੍ਹਾਂ ਦੇ ਕਿੰਤੂ ਪੈਦਾ ਹੁੰਦੇ ਆ। ਉਸ ਅਫਸਰ ਨੇ ਸਾਰਾ ਕੁਛ ਫਿਰ ਕੱਢ ਕੇ ਲਿਆਂਦਾ ਸੀ। ਸਾਧਵੀ ਪ੍ਰਗਿਆ, ਕਰਨਲ ਪ੍ਰੋਹਿਤ, ਨਿਤਿਆਨੰਦ, ਇਹੋ ਜਿਹੇ ਸਾਰੇ ਸਨ ਜਿਹੜੇ ਇਹ ਫੜੇ ਗਏ ਸਨ। ਤੇ ਉਦੋਂ ਬਾਅਦ ਹੀ ਸ਼ਬਦ ਹੋਂਦ 'ਚ ਆਇਆ ਸੀ ਭਗਵਾਂ ਅੱਤਵਾਦ। ਉਦੋਂ ਪਹਿਲਾਂ ਸਾਰੇ ਲੋਕ ਅਣਜਾਣ ਸਨ। ਇਹ ਜਿਹੜੇ 2-3 ਬੰਦੇ ਸਨ, ਇਹ UPA ਸਰਕਾਰ ਵੇਲੇ ਅਪੀਲ ਕਰਦੇ ਰਹੇ, ਦਲੀਲ ਕਰਦੇ ਰਹੇ, ਕਿਸੇ ਨੇ ਇਹਨਾਂ ਦੀ ਸੁਣਵਾਈ ਨਹੀਂ ਕੀਤੀ। ਪਰ ਜਿਵੇਂ ਮੋਦੀ ਸਰਕਾਰ ਪਲਟੀ, ਮੋਦੀ ਸਰਕਾਰ ਹੋਂਦ 'ਚ ਆਈ, ਉਦੋਂ ਨਾਲ ਦੀ ਨਾਲ ਹੀ ਇਹਨਾਂ ਦੇ ਭਾਗ ਆ ਜਿਹੜੇ ਖੁੱਲ੍ਹਣੇ ਸ਼ੁਰੂ ਹੋ ਗਏ। ਸਾਧਵੀ ਪ੍ਰਗਿਆ ਜਿਹੜੀ ਉਹ ਇਸ਼ਨਾਨ ਕਰ ਆਈ ਬਾਹਰ ਆ ਕੇ। ਨਿਤਿਆਨੰਦ ਸੀਗਾ ਜਿਹੜਾ, ਜਿਹਨੇ ਇਕਬਾਲੀਆ ਬਿਆਨ ਦਿੱਤਾ ਸੀ, ਦੇਖੋ ਲਿਖ ਕੇ ਹਲਫੀਆ ਬਿਆਨ ਦਿੱਤਾ ਸੀ ਕਿ ਮੈਂ ਇਕਬਾਲ ਕਰਦਾ, ਅਸੀਂ ਕਰਨਲ ਪੁਰੋਹਿਤ ਤੋਂ ਟ੍ਰੇਨਿੰਗ ਲਈ, ਅਸੀਂ ਆਪ ਆ ਬੰਬ ਇੱਥੇ ਪਲਾਂਟ ਕੀਤੇ, ਆ ਅਸੀਂ ਬੰਦੇ ਸਾਂ। ਬਾਅਦ ਦੇ ਵਿੱਚ ਉਹ ਨਿਤਿਆਨੰਦ ਵੀ ਮੁੱਕਰ ਗਿਆ। ਉਹ ਕਹਿੰਦਾ ਜੀ ਕਿ ਮੇਰੇ ਤੋਂ ਇਹ ਜਿਹੜੇ ਇਕਬਾਲੀਆ ਬਿਆਨ ਸਨ ਧੱਕੇ ਨਾਲ ਦਵਾਏ ਗਏ। ਸੋ ਉਹਦਾ ਵੀ ਰਾਹ ਪੱਧਰਾ ਕੀਤਾ ਗਿਆ। ਬਾਅਦ 'ਚ ਹੁਣ ਸਾਧਵੀ ਪ੍ਰਗਿਆ ਬਾਰੇ NIA ਨੇ ਇਹ ਕਹਿ ਦਿੱਤਾ ਕਿ ਜੀ ਅਸੀਂ ਇਹਦੀ ਜ਼ਮਾਨਤ ਦਾ ਵਿਰੋਧ ਨਹੀਂ ਕਰਦੇ ਕਿਉਂਕਿ ਇਹਦੇ ਖਿਲਾਫ ਠੋਸ ਸਬੂਤ ਨਹੀਂ ਹੈ। ਸੋ ਕਮਾਲ ਦੀ ਗੱਲ ਇਹ ਹੈ ਕਿ NIA ਨੇ ਇਹ ਦੂਜੀ ਵਾਰੀ ਰਿਪੀਟ ਕੀਤਾ ਹੈ। ਪਿਛਲੇ ਸਾਲ ਨਵੰਬਰ ਦੇ ਵਿੱਚ ਵੀ ਕਿਹਾ, ਉਹ ਕਹਿੰਦੇ ਜੀ ਜੇ ਸਾਧਵੀ ਜ਼ਮਾਨਤ ਲੈਣਾ ਚਾਹੁੰਦੀ ਹੈ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਉਹਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਹੀ ਹੈ ਨਹੀਂ। ਹੁਣ ਦੇਖੋ NIA ਸਭ ਤੋਂ ਵੱਡੀ ਪੜਤਾਲੀ ਏਜੰਸੀ ਹੈ। ਇਹ ਤੇ ਜਦੋਂ ਖਾਸ ਤੌਰ ਤੇ ਇਹੋ ਜਿਹੀ ਕੋਈ ਦੇਸ਼ ਵਿਰੋਧੀ ਗਤੀਵਿਧੀ 'ਚ ਜੁੜਿਆ ਬੰਦਾ ਜਿਹੜਾ ਉਹ ਜ਼ਮਾਨਤ ਮੰਗਦਾ ਹੈ ਤੇ ਇਹ ਤੇ ਬੜੇ ਵੱਡੇ ਪੱਧਰ ਤੇ ਜਾ ਕੇ ਵਿਰੋਧ ਕਰਦੀ ਹੈ। ਪਰ ਦੂਜੇ ਪਾਸੇ ਸਾਧਵੀ ਪ੍ਰਗਿਆ ਦੇ ਮਾਮਲੇ 'ਚ ਕਹੀ ਜਾਂਦੀ ਕਿ ਲੈ ਲਓ ਜ਼ਮਾਨਤ, ਅਸੀਂ ਵਿਰੋਧ ਹੀ ਨਹੀਂ ਕਰਦੇ, ਔਰ ਖੁੱਲੇ ਰੂਪ 'ਚ ਕਹਿੰਦੀ ਹੈ। ਤੇ ਮਾਮਲਾ ਕੁਝ ਗੜਬੜ ਜਾਪਦਾ ਹੈ ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਸ਼ਹਾਬੂਦੀਨ ਆਇਆ ਸੀ ਥੋੜਾ ਚਿਰ ਪਹਿਲਾਂ ਜੇਲ੍ਹ 'ਚੋਂ ਬਾਹਰ। ਉਹ ਮੈਂਬਰ ਪਾਰਲੀਮੈਂਟ ਵੀ ਸੀ, ਬਾਹੂਬਲੀ ਵੀ ਸੀਗਾ। ਤੇ ਨਿਤਿਸ਼ ਕੁਮਾਰ ਦੀ ਸਰਕਾਰ ਨੇ ਜਾ ਕੇ ਸੁਪਰੀਮ ਕੋਰਟ 'ਚ ਉਹਦੀ ਜ਼ਮਾਨਤ ਨੂੰ ਚੈਲੰਜ ਕੀਤਾ ਸੀ। ਉਹਦੀ ਜ਼ਮਾਨਤ ਖਾਰਜ ਹੋ ਗਈ, ਉਹਨੂੰ ਵਾਪਸ ਜੇਲ੍ਹ 'ਚ ਜਾਣਾ ਪਿਆ। ਕਿ ਇਸ ਤਰ੍ਹਾਂ ਤਾਂ ਜ਼ਮਾਨਤਾਂ ਸਗੋਂ ਚੈਲੰਜ ਹੁੰਦੀਆਂ ਨੇ, ਇੱਥੇ ਇਹ ਕੀਤਾ ਜਾ ਰਿਹਾ ਕਿ ਲੈ ਲਓ ਜ਼ਮਾਨਤ, ਸਾਨੂੰ ਕੋਈ ਇਤਰਾਜ਼ ਹੀ ਨਹੀਂ। ਦੇਖੋ ਗੱਲਾਂ ਦੋ ਆ, ਬੜੀਆਂ ਸਿੰਪਲ ਜਿਹੀਆਂ ਗੱਲਾਂ। ਇੱਕ ਪਹਿਲੀ ਤੇ ਇਹ ਹੈ ਕਿ NIA ਨੂੰ ਖੁੱਲੇ ਰੂਪ ਦੇ ਵਿੱਚ ਇਹ ਨਹੀਂ ਕਹਿਣਾ ਚਾਹੀਦਾ ਕਿ ਜੀ ਅਸੀਂ ਜ਼ਮਾਨਤ ਵਿਰੋਧ ਨਹੀਂ ਕਰਾਂਗੇ। ਠੀਕ ਆ, ਤੁਸੀਂ ਆਪਣੀ ਫਾਰਮੈਲਿਟੀ ਕਰੋ, ਖਾਨਾ ਪੂਰਤੀ ਕਰੋ, ਜਿਹੜੀ ਕਰਨੀ ਹੈ ਕਰੀ ਚੱਲੋ, ਪਰ ਖੁੱਲੇ ਰੂਪ ਦੇ ਵਿੱਚ ਕਹਿਣਾ ਉਹ ਇੱਕ ਤਰ੍ਹਾਂ ਨਾਲ ਮੈਸੇਜ ਦੇਣਾ, ਔਰ ਮੈਸੇਜ ਗਲਤ ਜਾਂਦਾ। ਦੂਜੀ ਗੱਲ ਕਿ ATS ਨੇ ਇਹਨਾਂ ਲੋਕਾਂ ਨੂੰ ਅਕਿਊਜ਼ਡ ਬਣਾਇਆ, ਦੋਸ਼ੀ ਬਣਾਇਆ, ਨਾਮਜ਼ਦ ਕੀਤਾ ਪਰਚੇ 'ਚ। ਇਸ ਗੱਲ ਦਾ ਮਤਲਬ ਇਹ ਨਿਕਲੇਗਾ ਕਿ ਫਿਰ ATS ਦੇ ਜਿਹੜੇ ਅਫਸਰ ਸਨ ਉਹਨਾਂ ਨੇ ਗਲਤ ਨਾਮ ਲਏ, ਇਹਨਾਂ ਦੇ ਗਲਤ ਨਾਮਜ਼ਦ ਕੀਤੀ, ਇਹਨਾਂ ਦੀ ਉਹਨਾਂ ਨੇ ਝੂਠੇ ਕੇਸ ਬਣਾਏ। ਸੋ ਤੁਹਾਨੂੰ ਫਿਰ ਤੈਅ ਕਰਨਾ ਪਵੇਗਾ ਕਿ ਤੁਸੀਂ ਸਹੀ ਹੋ ਜਾਂ ATS ਗਲਤ ਹੈ। ਜਿਹੜੇ ਉਸ ਸਮੇਂ ਦੇ ਹਿੰਮਤ ਕਰਕਰੇ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕੋਈ ਸ਼ਹੀਦ ਹੈ, ਦੇਸ਼ ਦਾ ਸ਼ਹੀਦ ਆ ਔਰ ਬਹੁਤ ਬ੍ਰਿਲੀਅੰਟ ਅਫਸਰ ਸੀਗਾ, ਫਿਰ ਤੁਹਾਨੂੰ ਇਹ ਵੀ ਦੱਸਣਾ ਪਏਗਾ ਕਿ ਫਿਰ ATS ਦਾ ਜਿਹੜਾ ਹਿੰਮਤ ਕਰਕਰੇ ਸੀਗਾ ਉਹਨੇ ਕਿਤੇ ਨਾ ਕਿਤੇ ਮਾਮਲੇ ਜਿਹੜੇ ਫਰਜ਼ੀ ਬਣਾਏ ਆ। ਸੋ ਇੱਕ ਚੀਜ਼ ਤੁਹਾਨੂੰ ਕਰਨੀ ਪਵੇਗੀ, ਜਾਂ ਤੇ ਇਸ ਜ਼ਮਾਨਤ ਦਾ ਵਿਰੋਧ ਜਾਂ ਫਿਰ ਤੁਹਾਨੂੰ ATS ਝੂਠੀ ਕਰਾਰ ਕਰਨੀ ਪਵੇਗੀ। ਜੀ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਕੈਪਟਨ ਅਮਰਿੰਦਰ ਨੇ ਕੀਤਾ ਵਾਅਦਾ ਕਿ ਵੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਡਰੱਗ ਰੈਕਟ ਮਾਮਲੇ 'ਚ ਕਰਾਵਾਂਗੇ ਪੜਤਾਲ। ਜਦੋਂ ਕੁਝ ਕਰਨਾ ਸੀ ਉਦੋਂ ਤੇ ਕੀਤਾ ਨਹੀਂ, ਉਦੋਂ ਤੇ ਚਾਚੇ ਨੂੰ ਭਤੀਜੇ ਦਾ ਮੋਹ ਜਾਗ ਪਿਆ। ਜਦੋਂ ਸਾਰੇ ਪੰਜਾਬ ਦੇ ਵਿੱਚ ਲਾਲਾ ਹੋਈ ਪਈ ਸੀ, ਜਦੋਂ ਬੁਰੀ ਤਰ੍ਹਾਂ ਅਕਾਲੀ ਦਲ ਫਸਿਆ ਹੋਇਆ ਸੀ ਕੁੜਕੀ ਦੇ ਵਿੱਚ, ਉਸ ਸਮੇਂ ਇਹ ਸਾਹਿਬ ਬਹਾਦਰ ਅੱਗੇ ਆ ਕੇ ਕਹਿੰਦੇ ਕਿ CBI ਦੀ ਤੇ ਲੋੜ ਹੀ ਨਹੀਂ, CBI ਇਨਵੈਸਟੀਗੇਸ਼ਨ ਦੀ ਲੋੜ ਨਹੀਂ। ਤੇ ਜਦੋਂ ਮੁੜ ਕੇ ਬਰਗਾੜੀ ਕਾਂਡ ਵਾਪਰਿਆ, ਬਾਈਬਲ ਕਲਾਂ ਕਾਂਡ ਵਾਪਰਿਆ, ਉਦੋਂ ਸਾਹਿਬ ਬਹਾਦਰ ਕਹਿੰਦੇ ਜੀ ਕਿ CBI ਦੀ ਜਾਂਚ ਕਰੋ। ਤੇ ਬੰਦਾ ਪੁੱਛੇ ਕਿ CBI ਰਾਤੋਂ ਰਾਤ ਗੰਗਾ ਚ ਟੁੱਬੀ ਲਾ ਆਈ ਆ, ਹੁਣ ਤਾਂ ਉਹ ਪਾਕ ਸਾਫ਼ ਹੋ ਗਈ ਹੈ। ਉਦੋਂ ਕਹਿੰਦੇ ਸੀ ਕਿ ਨਹੀਂ CBI ਤੇ ਇਤਬਾਰ ਹੀ ਨਹੀਂ, ਪੰਜਾਬ ਪੁਲਿਸ ਹੈ ਜਿਹੜੀ ਕਾਬਲ ਹੈ ਜਾਂਚ ਦੇ। ਤੇ ਹੁਣ ਤੁਸੀਂ ਕਹਿੰਦੇ ਹੋ ਕਿ ਨਹੀਂ ਪੰਜਾਬ ਪੁਲਿਸ ਜਿਹੜੀ ਹੈ ਉਹ ਨਾਕਾਬਲ ਆ, ਇਹ ਹੁਣ ਇਨਵੈਸਟੀਗੇਸ਼ਨ CBI ਨੂੰ ਦਿਓ। ਸੋ ਇਹ ਬੜੇ ਯੂ ਟਰਨ ਮਾਰਦਾ ਕੈਪਟਨ ਅਮਰਿੰਦਰ ਸਿੰਘ। ਯੂ ਟਰਨ ਦੀ ਇੱਕ ਤੁਹਾਨੂੰ ਉਦਾਹਰਨ ਮੈਂ ਤਾਜ਼ੀ ਦੇ ਦਿੰਦਾ, ਬਹੁਤਾ ਮੈਂ ਡੀਪ ਨਹੀਂ ਜਾਂਦਾ।
ਇਹਨੇ ਆਪ ਹੀ ਫਾਰਮੂਲਾ ਬਣਾਇਆ ਸੀ ਕਿ ਇੱਕ ਪਰਿਵਾਰ ਇੱਕ ਟਿਕਟ। ਜੀ ਤੇ ਦੇਖੋ ਪਰਿਵਾਰ ਵੀ ਨਹੀਂ, ਆਪਦੀ ਜੇਬ 'ਚ 2 ਟਿਕਟਾਂ ਪਾ ਲਈਆਂ, ਸੋ ਇੱਕ ਲੰਬੀ ਦੀ ਇੱਕ ਪਟਿਆਲੇ ਦੀ। ਸੋ ਯੂ ਜੀ ਟਰਨ ਥਾਂ ਥਾਂ ਤੇ ਮਾਰਦਾ। 21 ਦਸੰਬਰ ਨੂੰ ਇਹਨੇ ਆਖਿਆ ਸੀਗਾ, ਆਹ 21 ਦਸੰਬਰ ਨਹੀਂ, ਜਿਹੜੀ ਪਿਛਲੀ 21 ਦਸੰਬਰ ਸੀ, ਹੂੰ ਪਿਛਲੀ 21 ਦਸੰਬਰ ਨੂੰ ਇਹਨੇ ਆਖਿਆ ਸੀ ਮੈਂ ਚੋਣ ਨਹੀਂ ਲੜਨੀ, ਤੇ 23 ਦਸੰਬਰ ਨੂੰ ਕਹਿੰਦਾ ਸੀ ਕਿ ਨਹੀਂ, ਚੋਣ ਲੜੇ ਬਿਨਾਂ ਸਰਨਾ ਨਹੀਂ। ਹੂੰ ਸੋ ਇਹ ਥਾਂ ਥਾਂ ਤੇ ਬਿਆਨ ਬਦਲਣ ਵਾਲਾ ਸ਼ਖਸ ਆ। ਹੁਣ ਕਹਿੰਦਾ ਜੀ ਕਿ ਮੈਂ ਜਦੋਂ ਵੀ ਆਇਆ, ਜਿਹੜੀ ਆ ਮਜੀਠੀਏ ਨੂੰ SIT ਨੇ ਕਲੀਨ ਚਿੱਟ ਦਿੱਤੀ ਹੈ, ਮੈਂ ਦੁਬਾਰਾ ਇਹਨੂੰ ਖੋਲਾਂਗਾ। ਉਹ ਨਾ ਹੁਣ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ, ਨਾ ਤੁਹਾਡੀ ਸਰਕਾਰ ਛੇਤੀ ਆਵੇ ਤੇ ਨਾ ਤੁਸੀਂ ਇਸ ਇਨਵੈਸਟੀਗੇਸ਼ਨ ਨੂੰ ਕਰਾਓ। ਜਦੋਂ ਤੁਹਾਡੇ ਹੱਥ ਪਾਵਰਾਂ ਸੀ ਉਦੋਂ ਕੀ ਕੀਤਾ? ਉਦੋਂ ਇੱਕ ਵਾਰੀ ਇਹਨੇ ਮੀਟਿੰਗ ਲਈ ਆਪਣੇ ਪੁਲਿਸ ਅਫਸਰਾਂ ਦੀ ਤੇ ਹੱਥ ਖੜਾ ਕਰਾਇਆ ਕਿ ਹੱਥ ਖੜਾ ਕਰੋ, ਕਿਹੜੇ ਅਫਸਰ ਦੇ ਇਲਾਕੇ 'ਚ ਨਸ਼ਾ ਨਹੀਂ ਵਿਕਦਾ? ਤੇ ਦੱਸ ਦਿਓ ਕਿਸੇ ਵੀ ਅਫਸਰ ਨੇ ਹੱਥ ਨਹੀਂ ਸੀ ਖੜਾ ਕੀਤਾ ਜਦੋਂ ਉਦੋਂ ਪਤਾ ਲੱਗ ਗਿਆ ਸੀ, ਉਦੋਂ ਕੀ ਕਰ ਲਿਆ? ਸੋ ਇਹ ਜਿਹੜੇ ਹੁਣ ਬਿਆਨ ਦਿੱਤੇ ਜਾ ਰਹੇ ਤੇ ਬਹੁਤ ਮੈਂ ਕਹਾਂਗਾ ਕਿ ਬੇਸਮਝੀ ਵਾਲੇ ਜੇ ਬਿਆਨ ਆ, ਆਪਾ ਵਿਰੋਧੀ ਬਿਆਨ ਆ ਕਿ ਜਦੋਂ ਤੁਸੀਂ ਘੇਰਿਆ ਹੋਇਆ ਸੀ ਅਕਾਲੀ ਦਲ ਨੂੰ, ਅਕਾਲੀ ਦਲ ਬੈਕਫੁੱਟ ਤੇ ਸੀ ਸਿਰਫ ਇਸ ਕਰਕੇ ਕਿਉਂਕਿ ਉਦੋਂ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸੀ। ਉਹਨੂੰ ਹੌਲਿਆਂ ਕਰਨ ਲਈ ਕਿ ਪ੍ਰਤਾਪ ਸਿੰਘ ਬਾਜਵਾ ਦੇ ਨੰਬਰ ਨਾ ਬਣ ਜਾਣ, ਤੁਸੀਂ ਝਟਫਟ ਤਤਫਟ ਇਹ ਗੱਲ ਕਹਿਤੀ ਕਿ ਨਹੀਂ ਜੀ CBI ਇਨਵੈਸਟੀਗੇਸ਼ਨ ਦੀ ਲੋੜ ਨਹੀਂ, ਜਦਕਿ ਸਾਰਾ ਪੰਜਾਬ ਇਸ ਹੱਕ 'ਚ ਸੀ ਕਿ ਇਹ ਮਾਮਲਾ ਸਾਫ਼ ਹੋਣਾ ਚਾਹੀਦਾ। ਦੂਜੇ ਪਾਸੇ ਇੱਥੇ ਨਹੀਂ ਸੀ ਖੜਿਆ। ਹੁਣ ਇਹ ਕਹਿੰਦਾ ਜੀ ਕਿ ਨਸ਼ਾ ਬਿਕਰਮਜੀਤ ਮਜੀਠੀਆ ਦੀ ਜਾਂਚ ਕਰਾਉਂ, ਉਹਦੇ ਉਹ ਕਰਾਉਂ, ਉਹ ਕਰਾਉਂ। ਇਹਨੇ ਆਪਣੇ ਹੱਥੀਂ ਇੱਕ ਪੱਤਰ ਲਿਖਿਆ ਸੀਗਾ ਉਹਨਾਂ ਦਿਨਾਂ 'ਚ ਕਿ ਪ੍ਰਤਾਪ ਸਿੰਘ ਬਾਜਵਾ ਦੇ ਡਰੱਗ ਤਸਕਰਾਂ ਦੇ ਨਾਲ ਸੰਬੰਧ ਨੇ, ਅੱਤਵਾਦੀਆਂ ਦੇ ਨਾਲ ਸੰਬੰਧ ਨੇ, ਔਰ ਇਹ ਪੱਤਰ ਲਿਖਿਆ ਸੀ ਬੀਬੀ ਸੋਨੀਆ ਗਾਂਧੀ ਨੂੰ। ਰਿਕਾਰਡ ਦੇ ਵਿੱਚ ਪੱਤਰ ਆ ਜੀ ਤੇ ਇਹ ਦੱਸੇ ਕਿ ਕੀ ਉਸ ਪੱਤਰ ਦੀ ਇਹ ਇਨਵੈਸਟੀਗੇਸ਼ਨ ਕਰਾਏਗਾ? ਜੇ ਮੰਨ ਲਓ ਸੱਤਾ 'ਚ ਆ ਜਾਂਦਾ ਹੈ ਕਿ ਉਸ ਚਿੱਠੀ ਦੀ ਜਿਹੜੀ ਇਹਨੇ ਆਪ ਲਿਖੀ ਹੈ ਪ੍ਰਤਾਪ ਸਿੰਘ ਬਾਜਵਾ ਦੀ ਇਨਕੁਆਇਰੀ ਕਰਾਏਗਾ, ਉਹਦਾ ਵਾਅਦਾ ਕਰੇ ਲੋਕਾਂ ਦੇ ਨਾਲ। ਸੋ ਇਹ ਐਵੇਂ ਬਥਵੀਆਂ ਜੀਆਂ ਮਾਰੀ ਜਾਣੀਆਂ, ਲੋਕਾਂ ਨੂੰ ਬੇਵਕੂਫ ਬਣਾਈ ਜਾਣਾ ਚੰਗੀ ਗੱਲ ਨਹੀਂ। ਅੱਜ ਇਹਨਾਂ ਦਾ ਇੱਕ ਹੋਰ ਬਹੁਤ ਵੱਡਾ ਲੀਡਰ ਕਾਂਗਰਸ ਛੱਡ ਕੇ ਗਿਆ, ਬਾਗੀ ਹੋ ਗਿਆ, ਰਜਿੰਦਰ ਦੀਪਾ ਸਨਾਮ ਦਾ। ਜੀ ਅਮਨ ਅਰੋੜਾ ਨਾ ਜਿਹੜਾ ਆਮ ਆਦਮੀ ਪਾਰਟੀ 'ਚ ਖੜਾ, ਜੀ ਅਮਨ ਅਰੋੜਾ ਦਾ ਉਹ ਰਿਸ਼ਤੇਦਾਰ ਆ, ਉਹ ਪਾਰਟੀ ਛੱਡ ਕੇ ਚਲਾ ਗਿਆ। ਅੱਜ ਉਹਨੇ ਇਹਨਾਂ ਦੀ ਜਿਹੜੀ ਉੱਥੋਂ ਦੀ ਕੈਂਡੀਡੇਟ ਆ ਬੀਬੀ ਦਮਨ ਬਾਜਵਾ, ਉਹਦੇ ਤੇ ਇਹ ਦੋਸ਼ ਲਾਇਆ ਕਿ ਜਿਹੜਾ ਉਹਦਾ ਪਤੀ ਹੈ ਉਹ ਉਹਦੇ ਡਰੱਗ ਤਸਕਰਾਂ ਦੇ ਨਾਲ ਸੰਬੰਧ ਆ, ਰਾਜਾ ਕੰਦੋਲਾ ਦੇ ਨਾਲ ਉਹਦੇ ਸੰਬੰਧ ਆ। ਹੁਣ ਦੱਸੋ, ਜਦੋਂ ਤੁਹਾਡਾ ਆਪਦਾ ਏਡਾ ਨੇੜਲਾ ਬੰਦਾ ਇਲਜ਼ਾਮ ਲਾਈ ਜਾਂਦਾ, ਤੁਸੀਂ ਖੁਦ ਪ੍ਰਤਾਪ ਸਿੰਘ ਬਾਜਵਾ ਤੇ ਇਲਜ਼ਾਮ ਲਾਈ ਜਾਂਦੇ ਹੋ, ਪਹਿਲਾਂ ਤੁਸੀਂ ਆਪਣੀ ਜਾਂਚ ਕਰਾਓ ਕਿ ਤੁਹਾਡੇ ਚੋਂ ਕਿਹੜਾ ਕਿਹੜਾ ਗਲਤ ਹੈ, ਤੁਹਾਡੇ ਚੋਂ ਕਿਹੜਾ ਸਹੀ ਹੈ, ਫਿਰ ਦੂਜਿਆਂ ਦੀ ਜਾਂਚ ਕਰਾ ਲਿਓ। ਤੁਹਾਡੀ ਜਾਂਚ ਹੈ ਜਿਹੜੀ, ਹੁਣ ਲੋਕੀ ਉਹਦੀ ਵੀ ਜਾਂਚ ਕਰਦੇ ਆ ਕਿ ਇਹਨਾਂ ਦੀ ਜਾਂਚ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਜੀ ਜੀ ਬਿਲਕੁਲ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਚੋਣ ਕਮਿਸ਼ਨ ਨੇ ਪੰਜਾਬ ਦੇ VIP ਲੋਕਾਂ ਤੋਂ ਪੁੱਠੇ ਮੰਗਾਏ ਗਨਮੈਨ। ਇਹ ਤੇ ਚੰਗਾ ਕਦਮ ਹੈ, ਇਹ ਹੋਣਾ ਚਾਹੀਦਾ ਹੈ। ਤਾਂ ਬਹੁਤ ਗੰਦ ਪਾਇਆ ਹੋਇਆ ਇੱਥੇ ਕੁਝ ਲੀਡਰਾਂ ਨੇ, ਕੁਝ VIP ਲੋਕਾਂ ਨੇ। ਦੇਖੋ ਪੁਲਿਸ ਹੈ ਪਬਲਿਕ ਦੀ ਸੁਰੱਖਿਆ ਵਾਸਤੇ, ਪਬਲਿਕ ਦੀ ਹਿਫਾਜ਼ਤ ਵਾਸਤੇ। ਹੋ ਕੀ ਰਿਹਾ? ਪਬਲਿਕ ਲਈ ਹਜ਼ਾਰਾਂ ਬੰਦਿਆਂ ਪਿੱਛੇ ਇੱਕ ਅੱਧਾ ਸਿਪਾਹੀ ਹੈ। ਤੇ ਜਿਹੜਾ ਬੰਦਾ ਕੋਈ 3 ਚੋਂ ਨਹੀਂ, 13 ਚੋਂ ਨਹੀਂ, ਖੇਡਣ ਵਾਲਿਆਂ ਚੋਂ ਨਹੀਂ, ਸਪੇਰਾਂ ਚੋਂ ਨਹੀਂ, ਟੋਕਰੀ ਚੋਂ ਨਹੀਂ, ਬੇਰਾਂ ਚੋਂ ਨਹੀਂ, ਉਹ 5-5 10-10 ਪੁਲਿਸ ਵਾਲੇ ਜਿਹੜੇ ਆਪਦੇ ਨਾਲ ਲਮਕਾਈ ਫਿਰਦਾ ਬਿਨਾਂ ਗੱਲ ਤੋਂ। ਇੱਥੇ ਇਹੋ ਜਿਹੇ ਬੰਦੇ ਆ ਜਿਨ੍ਹਾਂ ਦੇ ਮਗਰ ਚੇਅਰਮੈਨ ਦੀ ਪੂਛ ਲੱਗੀ, ਤੇ ਚੇਅਰਮੈਨ ਆਪਣੇ ਪੰਜਾਬ ਦੇ ਵਿੱਚ ਜੇ ਕੱਢੀਏ ਤੇ ਮੇਰੇ ਖਿਆਲ ਦੇ ਨਾਲ ਅੱਧਾ ਪੰਜਾਬ ਚੇਅਰਮੈਨਾਂ ਦਾ ਨਿਕਲਣਾ, ਕੋਈ ਸਾਬਕਾ, ਕੋਈ ਮੌਜੂਦਾ, ਕੋਈ ਆਉਣ ਵਾਲਾ। ਸੋ ਉਹ ਨਾਲ 5-5 10-10 ਚੜਾਈ ਫਿਰਦੇ ਆ। ਸਾਡੇ ਇਲਾਕੇ 'ਚ ਇੱਕ ਜਥੇਦਾਰ ਆ, ਉਹ ਇਸੇ ਸੂਚੀ ਦੇ ਵਿੱਚ ਆਇਆ। ਚੋਣ ਕਮਿਸ਼ਨ ਨੇ ਕਿਹਾ ਕਿ ਭਾਈ ਇਹ ਜਿਹੜੇ ਫਾਲਤੂ ਗਨਮੈਨ ਆ ਇਹਨਾਂ ਤੋਂ ਵਾਪਸ ਲੈ ਜਾਣ, ਤੇ ਉਸ ਚੇਅਰਮੈਨ ਦੇ ਅਸੀਂ ਗਨਮੈਨ ਵੇਖ ਕੇ ਹੈਰਾਨ ਹੋ ਗਏ। ਉਹਦੇ ਕਾਗਜ਼ਾਂ 'ਚ 35 ਗਨਮੈਨ ਸਨ। 35, ਪਰ ਨਾਲ ਕਿੰਨੇ ਹੁੰਦੇ ਸਨ? ਵੱਧ ਤੋਂ ਵੱਧ 5-7। ਜਿਹੜੇ 25-30 ਗਨਮੈਨ ਸੀ ਉਹ ਕੀ ਕਰਦੇ ਸੀ? ਇਹ ਸਮਝਣ ਵਾਲੀ ਗੱਲ ਹੈ, ਜਾਂਚ ਦਾ ਵਿਸ਼ਾ ਹੈ ਕਿ ਉਹ ਕੀ ਕਰਦੇ ਹੁੰਦੇ ਸਨ। ਅਸੀਂ ਤੇ ਜਦੋਂ ਵਹਿੰਦੇ ਸੀ 2 ਗੱਡੀਆਂ ਹੁੰਦੀਆਂ ਸੀ, ਤੇ 2 ਗੱਡੀਆਂ ਚ ਲਾ ਲਓ 3-4 ਅੱਗੇ ਬੈਠੇ ਹੁੰਦੇ ਸੀ, 3-4 ਪਿੱਛੇ। ਤੇ ਉਹ ਜਿਹੜੇ 25-26 ਸੀ ਉਹ ਕਿੱਥੇ ਸੀ? ਉਹ ਕੋਈ ਤੇ ਉਹਦੇ ਘਰੇ ਰਸੋਈ 'ਚ ਕੰਮ ਕਰਦਾ ਸੀ, ਕੋਈ ਉਹਦਾ ਹੋਰ ਡਾਕ ਪੱਤਰੀ ਦਾ ਕੰਮ ਕਰਦਾ ਸੀ, ਤੇ ਅੱਧੇ ਘਰਾਂ 'ਚ ਬਿਠਾਏ ਹੁੰਦੇ ਸੀ ਕਿਉਂਕਿ ਉਹ ਬਹੁਤੇ ਰਿਸ਼ਤੇਦਾਰ ਲਾਏ ਸੀ ਨਾਲ। ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਇਹ ਬਹੁਤ ਵੱਡੇ ਪੱਧਰ ਤੇ ਆ। ਕਈ ਤੇ ਲੀਡਰ ਇਹ ਕਰਦੇ ਆ ਕਿ ਪੁਲਸੀਆ ਜਿਹੜਾ ਮੁੰਡਾ ਖੁੰਡਾ ਉਹਨੂੰ ਕਹਿ ਦਿੰਦੇ, ਹਾਂ ਜੇ ਸੌਖਾ ਰਹਿਣਾ ਥਾਣੇ 'ਚ ਆ ਜਾ, ਤੈਨੂੰ ਨਾਲ ਰੱਖ ਲੈਂਦੇ, ਗੱਡੀ ਚਲਾਈ ਜਾਈ, ਨਾਲੇ ਘੁੰਮੀ, ਨਾਲੇ ਹੁੰਟੇ ਮਾਂਟੇ ਕਰੀ, ਨਾਲੇ ਡਿਊਟੀ ਤੋਂ ਛੁੱਟਿਆ ਰਹੇਗਾ, ਬਸ ਇੰਨਾ ਕਿ ਥੋੜੀ ਜਿਹੀ ਭੇਟਾ ਦੇ ਦੇ, ਚੰਦਾ ਦੇ ਦੇ। ਇਹ ਵੀ ਸੌਦੇਬਾਜ਼ੀ ਚੱਲਦੀ ਰਹੀ ਹੈ, ਇਸ ਪੱਧਰ ਤੇ ਵੀ ਗਨਮੈਨ ਜਿਹੜੇ ਲੈਂਦੇ ਰਹੇ ਆ। ਸੋ ਇਹ ਜਿਹੜਾ ਸਾਰਾ ਕੁਛ ਚੱਲਦਾ ਰਿਹਾ, ਹੁਣ ਚੋਣ ਕਮਿਸ਼ਨ ਨੇ ਇਹਦੇ ਤੇ ਸਖਤਾਈ ਕੀਤੀ ਹੈ। ਦੱਸਦੇ ਤਾਂ ਇਹ ਆ ਕਿ ਪੰਜਾਬ ਦੇ ਵਿੱਚ 900 VIP ਸੀ, ਤੇ ਉਹਨਾਂ 900 VIP ਦੀ ਸੁਰੱਖਿਆ ਲਈ 4000 ਜਿਹੜਾ ਪੁਲਿਸ ਮੁਲਾਜ਼ਮ
ਉਹ ਪੁਲਿਸ ਕਰਮਚਾਰੀਆਂ ਦਾ ਟੋਲਾ ਇਹਨਾਂ ਦੇ ਨਾਲ ਤੈਨਾਤ ਸੀਗਾ। ਬੋਲੋ। ਹੁਣ ਵਾਪਸ ਕੀਤੇ ਜਾ ਰਹੇ ਆ 900, ਕੱਲ ਕੀਤੇ ਸਨ, ਹੁਣ ਇਹ ਗਿਣਤੀ 1200 ਤੱਕ ਪਹੁੰਚ ਗਈ ਆ। ਕਰਦੇ ਕਰਾਉਂਦੇ ਮੇਰੇ ਖਿਆਲ ਦੇ ਨਾਲ ਚੋਣ ਜ਼ਾਬਤੇ 'ਚ ਇਹਨਾਂ ਨੇ ਅੱਧ ਪਚੱਧੇ ਜਿਹੜੇ ਵਾਪਸ ਲੈ ਲੈਣੇ ਆ। ਹਾਂ ਠੀਕ ਹੈ, ਜਿਹਨੂੰ ਜ਼ਰੂਰਤ ਹੈ ਸਿਕਿਉਰਿਟੀ ਦੀ ਉਹਨੂੰ ਦੇਣ, ਪਰ ਜੀ ਜਿਹੜੇ ਟੌਰ ਦੇ ਲਈ ਫਿਰਦੇ ਆ, ਇਹਨਾਂ ਤੋਂ ਇਹ ਸਾਰੇ ਕਰਮਚਾਰੀ ਆ, ਪੁਲਿਸ ਕਰਮਚਾਰੀ ਜਿਹੜੇ ਵਾਪਸ ਲੈਣੇ ਚਾਹੀਦੇ ਆ। ਕਈਆਂ ਨੇ ਤੇ ਗਨਮੈਨ ਰੱਖੇ ਹੀ ਰੋਹ ਪਾਉਣ ਲਈ ਆ, ਉਹ ਜਾ ਕੇ ਕਿਸੇ ਤੋਂ ਧੱਕੇ ਨਾਲ ਵਸੂਲੀ ਕਰਨੀ ਹੁੰਦੀ ਹੈ ਤਾਂ ਡਰਾਵਾ ਦਿੰਦੇ ਆ ਕਿ ਹਾਂ ਭਾਈ ਕਰੇਗਾ ਇਸ ਤਰ੍ਹਾਂ। ਆ ਸ਼ਿਵ ਸੈਨਾ ਵਾਲੇ ਬਹੁਤੇ ਇਹ ਕਰਦੇ। ਇੱਥੇ ਪੰਜਾਬ ਦੇ ਵਿੱਚ ਕਿੰਨੇ ਬੰਦੇ ਜਿਹੜੇ ਗਨਮੈਨਾਂ ਦਾ ਗਲਤ ਇਸਤੇਮਾਲ ਕਰਦੇ ਫੜੇ ਗਏ, ਗਨਮੈਨ ਉਹਨਾਂ ਦੇ ਨਾਲ ਹੁੰਦੇ ਸੀ, ਬਾਅਦ 'ਚ ਮੁਕੱਦਮੇ 'ਚ ਫਸੇ ਹੋ। ਸੋ ਇਹ ਸਾਰਾ ਕੁਛ ਜਿਹੜਾ ਚੱਲਦਾ ਪਿਆ, ਇਹ ਬਹੁਤ ਹੀ ਸੰਜੀਦਾ ਵਿਸ਼ਾ, ਇਹਦੇ ਤੇ ਬਹੁਤ ਇਤਮਾਨਾਨ ਨਾਲ ਸੋਚਣ ਦੀ ਜ਼ਰੂਰਤ ਹੈ ਕਿ ਕਿਹਨੂੰ ਸਿਕਿਉਰਿਟੀ ਚਾਹੀਦੀ ਹੈ, ਕਿਹਨੂੰ ਸਿਕਿਉਰਿਟੀ ਹੈ ਜਿਹੜੀ ਉਹ ਬੇਲੋੜੀ ਹੈ। ਮੈਂ ਉਹਨਾਂ ਲੋਕਾਂ ਨੂੰ ਵੀ ਵੇਖਿਆ ਜਿਨ੍ਹਾਂ ਜੀ ਲੋਕਾਂ ਨੇ ਆਪਣੇ ਤੇ ਫਰਜ਼ੀ ਹਮਲੇ ਕਰਵਾਏ, ਨੇਤਾਗਿਰੀ ਦੇ ਚੱਲਦਿਆਂ ਹਮਲੇ ਕਰਵਾਏ, ਕਿਉਂਕਿ ਸਿਕਿਉਰਿਟੀ ਉਹਨਾਂ ਨੂੰ ਮਿਲਦੀ ਨਹੀਂ ਸੀ। ਉੱਥੋਂ ਦੇ ਜਿਹੜੇ ਅਫਸਰ ਸਨ ਉਹ ਥੋੜ੍ਹੇ ਕੜਕ ਸਨ, ਥੋੜ੍ਹੇ ਸੱਚਾਈ ਵਾਲੇ ਸਨ ਕਿ ਇਹਨਾਂ ਨੂੰ ਸਿਕਿਉਰਿਟੀ ਦੀ ਕੋਈ ਜ਼ਰੂਰਤ ਨਹੀਂ। ਫਿਰ ਉਹਨਾਂ ਨੇ ਪ੍ਰਪੰਚ ਰਚੇ, ਆਪਣੇ ਤੇ ਹਮਲੇ ਕਰਾਏ, ਫਿਰ FIR ਕਟਾ ਕੇ ਜੇ ਸਾਡੀ ਜਾਨ ਨੂੰ ਖਤਰਾ ਫਿਰ ਗਨਮੈਨ ਲੈ ਲਏ, ਉਹਨਾਂ ਗਨਮੈਨਾਂ ਦੀ ਤੌਸ ਪਾਉਂਦੇ ਫਿਰਦੇ ਆ। ਇਹ ਸਾਰਾ ਕੁਛ ਹੈ ਜਿਹੜਾ ਬੰਦ ਹੋਣਾ ਚਾਹੀਦਾ, ਕਿਉਂਕਿ ਪੁਲਿਸ ਹੈ ਜਿਹੜੀ ਉਹਦੀ ਪ੍ਰਾਥਮਿਕਤਾ ਜਿਹੜੀ ਉਹ ਜਨਤਾ ਹੋਣੀ ਚਾਹੀਦੀ ਹੈ। ਜਨਤਾ ਤੇ ਮੇਰੇ ਖਿਆਲ ਦੇ ਨਾਲ ਤੇ 500 ਬੰਦੇ ਪਿੱਛੇ ਵੀ ਇੱਕ ਸਿਪਾਹੀ ਹੋਣਾ ਚਾਹੀਦਾ ਘੱਟੋ ਘੱਟ, ਜੀ ਪਰ ਇੱਥੇ 5000 ਤੋਂ ਵੀ ਨਹੀਂ ਲੱਭਦਾ। ਸੋ ਇਹ ਜ਼ਰੂਰੀ ਹੈ ਕਿ ਪੁਲਿਸ ਦੀ ਆਵਾਮ ਦੀ ਜਿਹੜੀ ਇੱਕ ਹੈ ਰਿਸ਼ਤੇਦਾਰੀ, ਇਹਨੂੰ ਮਜ਼ਬੂਤ ਕੀਤਾ ਜਾਵੇ। ਆਵਾਮ ਦੀ ਸੁਰੱਖਿਆ ਲਈ ਪੁਲਿਸ ਜ਼ਿੰਮੇਵਾਰ ਹੋਵੇ, ਨਾ ਕਿ ਇਹੋ ਜਿਹੇ ਲੋਕਾਂ ਦੀ। ਇਹਨਾਂ ਦੀ ਸੁਰੱਖਿਆ ਜਿਹੜੀ ਉਹ ਛਾਂਟ ਕੇ ਦੇਣੀ ਚਾਹੀਦੀ ਹੈ। ਐਰੇ ਖੈਰੇ ਨੱਥੂ ਖੈਰੇ ਨੂੰ ਇਹ ਗਨਮੈਨ ਨਹੀਂ ਦੇਣੇ ਚਾਹੀਦੇ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਫਰੀਦਕੋਟ ਜੇਲ੍ਹ ਦੇ ਬਾਹਰ ਲੱਗੇ ਜੇਲ੍ਹ ਤੋੜਨ ਦੀ ਧਮਕੀ ਦੇ ਪੋਸਟਰ। ਫਰੀਦਕੋਟ ਜੇਲ੍ਹ ਦੇ ਬਾਹਰ ਅੱਜ ਪੜਿਆ ਗਿਆ, ਲੱਗਿਆ ਇਸ਼ਤਿਹਾਰ ਕੰਧ ਦੇ ਨਾਲ, ਬੋਰਡ ਟਾਈਪ ਦਾ ਇਸ਼ਤਿਹਾਰ, ਛੋਟੇ ਬੋਰਡ ਟਾਈਪ ਦਾ। ਉਹਦੇ ਤੇ ਲਿਖਿਆ ਕਿ ਅਸੀਂ 21 ਜਨਵਰੀ ਤੋਂ ਪਹਿਲਾਂ ਮੁਕਤਸਰ, ਫਿਰੋਜ਼ਪੁਰ ਤੇ ਫਰੀਦਕੋਟ ਜੇਲ੍ਹ ਦੇ ਵਿੱਚ ਜਿੰਨੇ ਸਾਡੇ ਸਾਥੀ ਨਜ਼ਰਬੰਦ ਆ, ਅਸੀਂ ਇਹਨਾਂ ਨੂੰ ਕਢਾ ਕੇ ਲੈ ਜਾਵਾਂਗੇ, ਛੁਡਾ ਕੇ ਲੈ ਜਾਵਾਂਗੇ। ਥੱਲੇ ਗੁਰਪ੍ਰੀਤ ਸੇਖੋ ਮੁਦਕੀ ਵਾਲਾ ਜਿਹੜਾ ਫਰਾਰ ਆ ਨਾਭਾ ਫਰਾਰੀ ਕਾਂਡ ਦੇ ਵਿੱਚ ਗੈਂਗਸਟਰ, ਉਹਦਾ ਨਾਮ ਲਿਖਿਆ ਗਿਆ। ਇਹ ਹੁਣ ਪਤਾ ਨਹੀਂ ਧਮਕੀ ਆ ਜਾਂ ਕਈ ਵਾਰ ਵਿਰੋਧੀ ਗੈਂਗ ਦੀ ਚਾਲ ਵੀ ਹੋ ਜਾਂਦੀ ਹੈ ਇਹੋ ਜਿਹੀ ਕਿ ਉਹਨਾਂ ਤੇ ਇਹ ਪੇਚ ਹੈ ਜਿਹੜੇ ਕੱਸੇ ਜਾਣ, ਹੋਰ ਕੱਸੇ ਜਾਣ, ਜਾਂ ਫਿਰ ਇਹ ਹੋ ਸਕਦਾ ਕਿ ਸੱਚਮੁੱਚ ਹੀ ਇੰਨੀ ਜ਼ਰੂਰਤ ਹੋ ਗਈ ਹੋਵੇ ਕਿ ਚਲੋ ਦੱਸ ਕੇ ਐਤਕੀ ਜੇਲ੍ਹ ਬ੍ਰੇਕ ਕੀਤਾ ਜਾਵੇ। ਪਹਿਲੀ ਵਾਰੀ ਤੇ ਬਿਨਾਂ ਦੱਸੇ ਤੋਂ ਆ ਗਏ ਸਾਂ, ਐਤਕੀ ਦੱਸ ਕੇ ਲੈ ਜਾਈਏ। ਪਰ ਹਾਲਾਤ ਇਸ ਵਾਰੀ ਥੋੜੇ ਵੱਖਰੇ ਆ, ਕਿਉਂਕਿ ਨੀਮ ਫੌਜੀ ਦਸਤੇ ਥਾਂ ਤੇ ਫਿਰਦੇ ਆ। ਤੁਹਾਨੂੰ ਯਾਦ ਹੀ ਹੋਣਾ 90-91 'ਚ ਜਿਵੇਂ ਫਿਰਿਆ ਕਰਦੇ ਸਨ, ਉਵੇਂ ਆਮ ਹੀ ਹੁਣ CRP ਵਾਲੇ ਇੱਥੇ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ। ਕੰਮ ਸੁਖਾਲਾ ਨਹੀਂ, ਪਰ ਜਿਸ ਤਰੀਕੇ ਦੀ ਇਹ ਦੇਖਣ ਨੂੰ ਮਿਲਦੀ ਪਈ ਜ਼ਰੂਰਤਮੰਦੀ, ਜਿਸ ਤਰੀਕੇ ਦੇ ਨਾਲ ਲੋਕੀ ਭਾਵੇਂ ਚਾਹੇ ਸ਼ਰਾਰਤੀ ਕਰਦੇ, ਚਾਹੇ ਅਫਵਾਹ ਜਾਂ ਕੁਛ ਵੀ ਹੈ, ਜਿਸ ਤਰੀਕੇ ਦੇ ਨਾਲ ਇਹ ਸਭ ਕੁਛ ਹੋ ਰਿਹਾ। ਕੱਲ ਖਬਰ ਮੈਂ ਪੜ੍ਹਦਾ ਪਿਆ ਸਾਂ ਕਿ ਇੱਕ ਅਕਾਲੀ ਲੀਡਰ ਨੇ ਔਨ ਡਿਊਟੀ ਜਿਹੜਾ JE ਸੀ ਉਹ ਬਹੁਤ ਬੇਰਹਿਮੀ ਨਾਲ ਕੁੱਟਿਆ, ਬਾਅਦ 'ਚ ਉਹਦੇ 'ਤੇ ਕੇਸ ਵੀ ਬਣ ਗਿਆ। ਅੱਜ ਬਟਾਲੇ ਦੇ ਵਿੱਚੋਂ ਇੱਕ ਕੁੜੀ ਨੂੰ ਪੁਲਿਸ ਚੌਂਕੀ ਦੇ ਬਿਲਕੁਲ ਨੇੜੇ ਚੁੱਕ ਲਿਆ ਗਿਆ, ਅਗਵਾ ਕਰਕੇ ਲੈ ਗਏ ਆ। ਯਾਨੀ ਇਹ ਕੁਛ ਵੀ ਰੁਕਦਾ ਨਹੀਂ ਪਿਆ। ਚੋਣ ਜ਼ਾਬਤਾ, CRPF, BSF, ਨੀਮ ਫੌਜੀ ਦਸਤੇ, ਸਾਰਾ ਕੁਛ ਇੱਥੇ ਲਾਗੂ ਹੈ, ਪਰ ਬਾਵਜੂਦ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਸਾਡੀ ਅਮਨ ਦੇ ਨਾਲ ਜੁੜੀਆਂ, ਸਾਡੇ ਕਾਨੂੰਨ ਦੇ ਨਾਲ ਜੁੜੀਆਂ, ਲਾ ਕਾਨੂੰਨ ਦੇ ਨਾਲ ਜੁੜੀਆਂ, ਉਹ ਸਾਰਾ ਕੁਛ ਹੈ ਜਿਹੜਾ ਉਹ ਬਦਸਤੂਰ ਚੱਲਦਾ ਪਿਆ। ਇਸ ਤਰ੍ਹਾਂ ਲੱਗਦਾ ਕਿ ਇੱਥੋਂ ਦੇ ਜਿਹੜੇ ਗੈਰ ਸਮਾਜੀ ਤੱਤ ਆ ਉਹ ਇੰਨਾ ਜ਼ਿਆਦਾ ਆਪਣੇ ਆਪ ਨੂੰ ਤਾਕਤਵਰ ਕਰ ਚੁੱਕੇ ਕਿ ਉਹਨਾਂ ਤੇ ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ। ਪਰ ਬੇਸ਼ੱਕ ਇਹ ਅਫਵਾਹ ਹੋਵੇ, ਬੇਸ਼ੱਕ ਇਹ ਕਿਸੇ ਦੀ ਚਾਲ ਹੋਵੇ, ਪਰ ਸਖਤੀ ਤੋਂ ਕੰਮ ਲੈਣ ਦੀ ਜ਼ਰੂਰਤ ਆ, ਕਿਉਂਕਿ ਅੱਗੇ ਜਿਹੜੇ ਭੱਜੇ ਸੀਗੇ ਉਹ ਸੁੱਖ ਦੇ ਨਾਲ ਪੰਜਾਬ ਪੁਲਿਸ ਦੇ ਹੱਥ ਇੱਕ ਵੀ ਨਹੀਂ ਆਇਆ। ਕੋਈ ਮੱਧ ਪ੍ਰਦੇਸ਼ ਪੁਲਿਸ ਨੇ ਫੜਿਆ, ਕੋਈ ਦਿੱਲੀ ਪੁਲਿਸ ਨੇ ਫੜਿਆ, ਕੋਈ UP ਪੁਲਿਸ ਨੇ ਫੜਿਆ। ਜੇ ਇੱਥੋਂ ਹੋਰ ਵੀ ਨਿਕਲ ਗਏ ਤੇ ਮੁੜ ਕੇ ਪੰਜਾਬ ਪੁਲਿਸ ਨੇ ਫਿਰ ਕੁਝ ਵੀ ਨਹੀਂ ਫੜਨਾ। ਇਹ ਉਹ ਬਸ ਸਾਈਕਲ ਵਾਲੀ ਟੱਲੀ ਫੜ ਕੇ ਬੈਠੇ ਰਹਿਣਗੇ, ਉਹ ਵਜਾਈ ਜਾਇਆ ਕਰਨਗੇ। ਸੋ ਇਹ ਨਿਕਲ ਕੇ ਤੁਰੇ ਜਾਇਆ ਕਰਨਗੇ। ਜ਼ਰੂਰਤ ਹੈ ਇਸ ਧਮਕੀ ਨੂੰ, ਇਸ ਅਫਵਾਹ ਨੂੰ ਗੰਭੀਰਤਾ ਨਾਲ ਲਿਆ ਜਾਵੇ। ਕੁਛ ਵੀ ਹੈ, ਪਤਾ ਲੱਗਣਾ ਚਾਹੀਦਾ ਕਿ ਇਹ ਜਿਹੜੇ ਲਾਏ ਹੋਏ ਆ ਧਮਕੀ ਵਾਲੇ ਇਸ਼ਤਿਹਾਰ, ਇਹ ਕਿਸ ਦੀ ਸ਼ਰਾਰਤ ਹੈ, ਕਿਸ ਦੀ ਚਾਲ ਹੈ, ਕਿਸ ਦੀ ਧਮਕੀ ਹੈ। ਜੀ ਜੀ ਅਗਲੀ ਆਪਾਂ ਗੱਲ ਕਰੀਏ ਵੀ ਜਿਹੜੇ ਪ੍ਰਵਾਸੀ ਪੰਜਾਬੀ ਆ ਉਹਨਾਂ ਦੀ ਆਮਦ ਤੇਜ਼ ਹੋਈ ਆ। ਚਲੋ ਪੰਜਾਬ ਦੇ ਤਹਿਤ ਇੱਕ ਜਹਾਜ਼ ਪਹੁੰਚਿਆ ਭਰ ਕੇ। ਹਾਂ ਬਿਲਕੁਲ ਜੀ। ਜਹਾਜ਼ਾਂ ਦੇ ਵਿੱਚ ਕੋਈ ਚੜ੍ਹ ਕੇ ਆ ਰਿਹਾ ਤੇ ਕੋਈ ਜਹਾਜ਼ ਹੀ ਲੈ ਕੇ ਆ ਰਿਹਾ ਸਿੱਧਾ। ਇਹ ਵੈਸੇ ਆਮ ਆਦਮੀ ਪਾਰਟੀ ਵਾਲਾ ਐਤਕੀ ਜ਼ਿਆਦੇ ਆ ਪ੍ਰਵਾਸੀਆਂ ਦੇ ਉਲਾਰ, ਔਰ ਕੈਨੇਡਾ ਤੋਂ ਕੱਲ ਜਹਾਜ਼ ਹੈ ਜਿਹੜਾ ਉਹ ਪਹੁੰਚਿਆ ਰਾਤੀ 1 ਵਜੇ।
ਦੱਸਦੇ ਉੱਥੇ ਮਨੀਸ਼ ਸਿਸੋਦੀਆ ਸੀ ਏਅਰਪੋਰਟ ਤੇ ਉੱਤੇ, ਨਾਲ ਓਵਰਸੀਜ਼ ਕਨਵੀਨਰ ਹੈ ਜਿਹੜਾ ਇਹਨਾਂ ਦਾ ਕੁਮਾਰ ਵਿਸ਼ਵਾਸ, ਜੀ ਕਨਵਰ ਸੰਧੂ, ਸੰਜੇ ਸਿੰਘ, ਇਹ ਸਾਰੇ ਹੀ ਉੱਥੇ ਇਸਤਕਬਾਲ ਕਰਨ ਗਏ ਸਨ ਪ੍ਰਵਾਸੀਆਂ ਦਾ। ਬਾਅਦ ਚ ਲਗਜ਼ਰੀ ਬੱਸਾਂ ਜਿਹੜੀਆਂ ਭਰ ਕੇ ਇੱਧਰ ਨੂੰ ਵੀ ਤੋਰੀਆਂ ਗਈਆਂ ਪੰਜਾਬ ਨੂੰ। ਚਲੋ ਪੰਜਾਬ ਮੁਹਿੰਮ ਤਹਿਤ ਇਹ ਆਏ ਆ ਤੇ ਇੱਕ ਜਹਾਜ਼ ਕਹਿੰਦੇ ਕੋਈ ਹੋਰ ਪਹੁੰਚਣ ਵਾਲਾ। ਇਹ ਨਹੀਂ, ਨਾਲ ਕਾਂਗਰਸੀ ਵੀ ਤੁਰੇ ਆਉਂਦੇ, ਬੇਸ਼ੱਕ ਉਹਨਾਂ ਨੇ ਇਸ ਤਰ੍ਹਾਂ ਬੱਧੇ ਰੁੱਧੇ ਜਹਾਜ਼ ਤੇ ਨਹੀਂ ਕੀਤੇ, ਪਰ ਉਹ ਟੁੱਟਵੇਂ ਰੂਪ ਦੇ ਵਿੱਚ ਜਿਵੇਂ ਕਿਸੇ ਦਾ ਜੀ ਕਰਦਾ ਚੜੇ ਆਉਂਦੇ ਆ। ਸਾਡਾ ਇੱਕ ਮਿੱਤਰ ਆ ਓਵਰਸੀਜ਼ ਕਾਂਗਰਸ ਦਾ, ਉਹ ਵੀ ਮੈਂਬਰ ਆ, ਉਹ ਵੀ ਮੈਂ ਦੇਖਦਾ ਪਿਆ ਸੀਗਾ ਕਿ ਉਹ ਵੀ ਰਵਾਨਾ ਹੋ ਗਿਆ। ਹੋਰ ਦੇਖਦੇ ਆ ਕੋਈ ਅਕਾਲੀ ਦਲ ਦਾ ਕੋਈ ਸਾਡਾ ਜਾਣੂ ਹੈ ਜਿਹੜਾ ਉਹ ਇੱਧਰ ਨੂੰ ਚੜਿਆ ਆਉਂਦਾ, ਕੋਈ ਹੋਰ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਉਹ ਚੜਿਆ ਆਉਂਦਾ। ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਮੇਲੀ ਹੈ ਜਿਹੜੇ ਉਹ ਆਪਣਾ ਲੀੜਾ ਲੱਤਾ ਬੰਨ੍ਹ ਕੇ ਮੇਲਾ ਵੇਖਣ ਤੁਰੇ ਆਉਂਦੇ ਹੋਣ। ਚੰਗੀ ਗੱਲ ਹੈ, ਅਸੀਂ ਸਵਾਗਤ ਕਰਦੇ ਹਾਂ, ਸਾਰਿਆਂ ਦਾ ਆਉਣੇ ਚਾਹੀਦੇ ਆ ਔਰ ਇਸ ਲੋਕਤੰਤਰੀ ਪ੍ਰਕਿਰਿਆ ਦਾ ਉਹ ਹਿੱਸਾ ਬਣਦੇ ਆ ਤੇ ਵਧੀਆ ਗੱਲ ਆ। ਪਰ ਇਤਿਹਾਸ ਇਹ ਦੱਸਦਾ ਆ, ਹੁਣ ਤੱਕ ਦਾ ਇੱਕ ਸਿਆਣਾ ਬੰਦਾ ਕਹਿਣ ਡਿਆ ਸੀ ਕਿ ਇਤਿਹਾਸ ਇਹ ਦੱਸਦਾ ਆ ਕਿ ਅੱਜ ਤੱਕ ਜਿਨ੍ਹਾਂ ਦੀ ਵੀ ਸਪੋਰਟ NRI ਨੇ ਖੁੱਲ੍ਹੇ ਰੂਪ ਚ ਕੀਤੀ ਹੈ ਉਹ ਪਾਰਟੀ ਜਿੱਤਦੀ ਨਹੀਂ, ਪਰ ਐਤਕੀ ਇਤਿਹਾਸ ਹੈ ਜਿਹੜਾ ਉਹ ਬਦਲਦਾ ਨਜ਼ਰ ਆਉਂਦਾ। ਖੈਰ ਇਹ ਸਮੀਕਰਨ ਹੈ ਜਿਹੜੇ ਬਣਦੇ ਵਿਗੜਦੇ ਰਹਿੰਦੇ ਆ, ਇਤਿਹਾਸ ਜਾਂ ਰਿਕਾਰਡ ਹੈ ਜਿਹੜੇ ਇਹ ਹੁੰਦੇ ਟੁੱਟਣ ਲਈ ਹੈ। ਖੈਰ ਉਹ ਆਸ ਉਮੀਦ ਤੇ ਰੱਖੀ ਜਾ ਸਕਦੀ ਹੈ, ਪਰ ਇੱਕ ਮੈਂ ਬੇਨਤੀ ਜ਼ਾਤੀ ਤੌਰ ਤੇ ਜ਼ਰੂਰ ਕਰਾਂਗਾ ਕਿ ਚਾਹੇ ਕੋਈ ਕਾਂਗਰਸੀ ਹੈ, ਚਾਹੇ ਕੋਈ ਅਕਾਲੀ ਹੈ, ਚਾਹੇ ਕੋਈ ਆਮ ਆਦਮੀ ਪਾਰਟੀ ਵਾਲਾ, ਉਹ ਆਵੇ, ਜਮ ਮੇਲਾ ਵੇਖੇ, ਉਹਦਾ ਹੱਕ ਹੈ, ਅਧਿਕਾਰ ਆ। ਪਰ ਇੱਕ ਇਹ ਬੇਨਤੀ ਆ, ਅਰਜ਼ ਆ ਕਿ ਇੱਥੇ ਥੋੜਾ ਜਿਹਾ ਸੰਭਲ ਕੇ ਚੱਲਿਓ। ਐਤਕੀ ਬਹੁਤ ਵੱਖਰੀ ਕਿਸਮ ਦਾ ਇਲੈਕਸ਼ਨ ਹੋਣ ਡਿਆ, ਕਿਤੇ ਇਹ ਨਾ ਹੋਵੇ ਕਿ ਨਮਾਜ਼ ਬਖਸ਼ਾਉਣ ਆਏ ਤੁਸੀਂ ਰੋਜੇ ਗਲ ਚ ਪਾ ਕੇ ਚਲੇ ਜਾਓ। ਇਸ ਚੀਜ਼ ਤੋਂ ਬਚਿਓ। ਜੋ ਵੀ ਆਪਣਾ ਕਰਨਾ, ਜਿਹਨੂੰ ਵੀ ਸਪੋਰਟ ਕਰਨਾ, ਥੋੜਾ ਸੰਭਲ ਕੇ, ਥੋੜਾ ਸੀਮਾਵਾਂ ਦੇ ਵਿੱਚ ਰਹਿ ਕੇ ਕਰਿਓ। ਬਹੁਤ ਜ਼ਿਆਦਾ ਐਤਕੀ ਦਾ ਇਲੈਕਸ਼ਨ ਹੈ ਜਿਹੜਾ ਉਹ ਪੁਆੜਿਆਂ ਵਾਲਾ ਹੈ। ਜੀ, ਤੇ ਜੇ ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰ ਲਈਏ ਵੀ ਚੋਣ ਸਰਗਰਮੀਆਂ ਤੇ ਉੜਦੀ ਝਾਤ। ਕਾਂਗਰਸ ਨੇ ਅੱਜ 40 ਆਪਣੇ ਕਹਿ ਲਈਏ ਕਿ ਟੌਪ ਦੇ ਬੁਲਾਰੇ ਆ ਜਿਹੜੇ ਉਹ ਸਾਰੀ ਕੌਮੀ ਪਾਰਟੀ ਦੇ ਵਿੱਚੋਂ, ਉਹਨਾਂ ਨੇ 40 ਬੁਲਾਰੇ ਜਿਨ੍ਹਾਂ ਦੇ ਵਿੱਚ ਅਜ਼ਹਰਉਦੀਨ ਵੀ ਹੈ, ਰਾਜ ਬੱਬਰ ਵੀ ਹੈ, ਨਵਜੋਤ ਸਿੱਧੂ ਵੀ ਹੈ, ਬੀਬੀ ਸ਼ੋਭਾ ਓਝਾ ਵੀ ਹੈ। ਇਸ ਤਰ੍ਹਾਂ ਦੇ 40 ਬੁਲਾਰਿਆਂ ਦੀ ਲਿਸਟ ਹੈ ਜਿਹੜੀ ਜਾਰੀ ਕਰ ਦਿੱਤੀ, ਜਿਹੜੇ ਪੰਜਾਬ ਦੇ ਵਿੱਚ ਝੰਡਾ ਚੁੱਕ ਪ੍ਰਚਾਰ ਕਰਨਗੇ ਆਉਣ ਵਾਲੇ ਦਿਨਾਂ 'ਚ। ਜਿਨ੍ਹਾਂ ਲੋਕਾਂ ਨੂੰ ਅਸੀਂ ਟੈਲੀਵਿਜ਼ਨ ਤੇ ਦੇਖਦੇ ਸੀ, ਅਜ਼ਹਰਉਦੀਨ ਹੋਇਆ, ਨਵਜੋਤ ਸਿੱਧੂ ਹੋਇਆ, ਇਹ ਸਾਰੇ ਚਿਹਰੇ ਆ ਜਿਹੜੇ ਇਹ ਗਲੀਆਂ ਦੀਆਂ ਧੂੜਾਂ ਫੱਕਦੇ ਤੁਹਾਨੂੰ ਨਜ਼ਰ ਆ ਜਾਣਗੇ। ਦੂਜੇ ਪਾਸੇ ਜੇ ਗੱਲ ਕਰੀਏ ਕਿ ਫਾਜ਼ਿਲਕਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਇੱਕ ਰੈਲੀ ਸੀ, ਉਸ ਰੈਲੀ ਦੇ ਵਿੱਚ ਵਿਘਨ ਪਾਇਆ ਗਿਆ ਕੁਝ ਲੋਕਾਂ ਵੱਲੋਂ। ਦੱਸਦੇ ਤਾਂ ਇਹ ਹੈ ਕਿ ਦਿੱਲੀ ਤੋਂ ਆਏ ਸਨ ਲੋਕ ਵਿਰੋਧ ਕਰਨ ਲਈ, ਪਰ ਇਹ ਵੀ ਇੱਕ ਇੱਥੋਂ ਦੀ ਰੀਤ ਬਣ ਚੁੱਕੀ ਹੈ ਕਿ ਵਿਰੋਧ ਵੀ ਅੱਜ ਕੱਲ੍ਹ ਕਿਰਾਏ ਸ਼ਰਾਏ ਦਾ ਹੋ ਜਾਂਦਾ। ਪੱਕਾ ਨਹੀਂ ਪਤਾ ਕੋਈ ਦਿੱਲੀ ਤੋਂ ਆਏ ਗਏ ਕਿ ਜਾਂ ਘਲਾਏ ਗਏ ਆ। ਉਹਨਾਂ ਦੇ ਖਿਲਾਫ 16 ਜਣਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਨੇ। ਕੁਝ ਅਣਪਛਾਤਿਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ। ਉਹ ਜਿਵੇਂ ਮੈਂ ਅੱਗੇ ਕਿਹਾ ਕਿ ਨਮਾਜ਼ ਬਖਸ਼ਾਉਣ ਆਏ ਰੋਜ਼ੇ ਗੱਲ ਪੈਣ ਵਾਲੀ ਗੱਲ ਆ, ਪਤਾ ਨਹੀਂ ਉਹ ਵਿਰੋਧ ਕਰਨ ਆਏ ਸੀ ਜਾਂ ਕਿਸੇ ਦੇ ਭੇਜੇ ਹੋਏ ਕਰਨ ਆਏ ਸੀਗੇ, ਉਹਨਾਂ ਤੇ ਪਰਚਾ ਦਰਜ ਹੋ ਗਿਆ। ਸੋ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਤੀਜੇ ਪਾਸੇ ਅੱਜ ਇੱਕ ਬਹੁਤ ਵੱਡੀ ਰਿਕਵਰੀ ਹੋਈ ਹੈ ਲੁਧਿਆਣਾ ਦੇ ਵਿੱਚ, 1271 ਪੇਟੀਆਂ ਸ਼ਰਾਬ ਦੀਆਂ ਜਿਹੜੀਆਂ ਫੜੀਆਂ ਗਈਆਂ। ਇਨਵੈਸਟੀਗੇਸ਼ਨ ਚੱਲਦੀ ਪਈ ਹੈ ਕਿ ਇਹ ਸ਼ਰਾਬ ਆਖਰ ਕਿੱਥੇ ਚੱਲੀ ਸੀਗੀ। ਹੁਣ ਇਹ ਜਾਂਚ ਪੜਤਾਲ ਦਾ ਵਿਸ਼ਾ ਕਿ ਇਹ ਸ਼ਰਾਬ ਕਿਤੇ ਸਮਗਲਿੰਗ ਲਈ ਲਿਜਾਈ ਜਾ ਰਹੀ ਸੀਗੀ ਜਾਂ ਇਹ ਜਾਇਜ਼ ਸ਼ਰਾਬ ਆ ਜਾਂ ਫਿਰ ਇਹ ਕਿਤੇ ਚੋਣਾਂ ਲਈ ਵਰਤੀ ਜਾ ਰਹੀ ਸੀ। ਕਿਉਂਕਿ ਅੱਜ ਕੱਲ੍ਹ ਨੋਟਬੰਦੀ ਦੇ ਚੱਲਦਿਆਂ ਸ਼ਰਾਬਬੰਦੀ ਵੀ ਤਕਰੀਬਨ ਹੋਈ ਪਈ ਹੈ, ਖੁੱਲ੍ਹੇ ਰੂਪ ਦੇ ਵਿੱਚ ਸ਼ਰਾਬ ਨਹੀਂ ਚੱਲਦੀ ਪਈ। ਪਰ ਹਾਂ, ਪਰਚੀਆਂ ਜ਼ਰੂਰ ਚੱਲਣ ਲੱਗ ਪਈਆਂ। ਹੁਣ ਪਰਚੀਆਂ ਤੇ ਕੰਮ ਚੱਲਦਾ ਪਿਆ ਕਿ ਪਰਚੀ ਲੈ ਜਾ, ਇੰਨੇ % ਡਿਸਕਾਊਂਟ ਤੈਨੂੰ ਮਿਲ ਜੂਗਾ, ਥੋੜਾ ਕਣਾ ਆਪਦੇ ਕੋਲੋਂ ਪਾ ਲਈ, ਬਾਕੀ ਸਾਡੇ ਖਾਤੇ 'ਚ ਲਿਖਾ ਦੀ। ਪਰਚੀਆਂ ਵੀ ਚੱਲਦੀਆਂ ਪਈਆਂ। ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਨੋਟਬੰਦੀ ਦੇ ਨਾਲ ਜੁੜੀ, ਕਿ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਕੁਝ ਸਾਥੀਆਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਕਿ ਜਿਹੜੀ ਹਫ਼ਤੇ ਦੀ ਤੁਸੀਂ 48,000 ਦੀ ਹੱਦ ਰੱਖੀ ਹੈ ਨਿਕਾਸੀ ਉਮੀਦਵਾਰ ਲਈ, ਇਹਨੂੰ ਵਧਾ ਕੇ 4 ਲੱਖ ਕਰੋ, ਕਿਉਂਕਿ ਖਰਚਾ ਬਹੁਤ ਹੋਣ ਡਿਆ, ਨਿਕਾਸੀ ਹੱਦ ਬੜੀ ਥੋੜ੍ਹੀ ਆ, ਇਸ ਕਰਕੇ ਥੋੜ੍ਹਾ ਜਿਹਾ ਤੁਸੀਂ ਹੱਥ ਖੁੱਲ੍ਹਾ ਕਰੋ। ਦੂਜੇ ਪਾਸੇ ਅਕਾਲੀ ਦਲ ਹੈ ਜਿਹੜਾ ਉਹ ਸਟਾਰ ਪ੍ਰਚਾਰਕਾਂ ਦੀ ਕਮੀ ਨਾਲ ਜੂਝ ਰਿਹਾ। ਜਿਵੇਂ ਕਾਂਗਰਸ ਨੇ ਤੇ ਬਹੁਤ ਵੱਡੀ ਲਿਸਟ ਜਾਰੀ ਕੀਤੀ ਹੈ, ਇਹਨਾਂ ਦੇ ਕੋਲ ਜਿਹੜੇ 2 ਸਟਾਰ ਪ੍ਰਚਾਰਕ ਆ, ਛੋਟਾ ਬਾਦਲ ਤੇ ਵੱਡਾ ਬਾਦਲ, ਉਹਨਾਂ ਨੂੰ ਵਿਚਾਰਿਆਂ ਨੂੰ ਆਪਣੇ ਘਰੋਂ ਵੇਲ ਨਹੀਂ ਮਿਲਣ ਡਿਆ। ਭਗਵੰਤ ਮਾਨ ਨੇ ਉਲਝਾਇਆ, ਦੂਜੇ ਪਾਸੇ ਕੈਪਟਨ ਨੇ ਆ ਕੇ ਇਹਨਾਂ ਦੇ ਜੂੜ ਪਾ ਲਿਆ, ਉਹ ਉੱਥੇ ਹੀ ਉਲਝੇ ਪਏ ਆ। ਇਸ ਕਰਕੇ ਜਿਹੜੇ ਦੂਜੇ ਉਮੀਦਵਾਰ ਆ ਉਹਨਾਂ ਦੇ ਵਿੱਚ ਬੇਚੈਨੀ ਹੈ ਕਿ ਭਾਈ ਆ ਕੇ ਸਾਡੇ ਹਲਕੇ 'ਚ ਪ੍ਰਚਾਰ ਕਰੋ, ਪਰ ਹਾਲ ਦੀ ਘੜੀ ਸਮਾਂ ਨਹੀਂ ਮਿਲਦਾ ਪਿਆ। ਦੱਸਦੇ ਇੱਕ ਉਮੀਦਵਾਰ ਨੂੰ ਕਹਿੰਦੇ ਕਿ ਸੁਖਦੇਵ ਸਿੰਘ ਢੀਂਡਸਾ ਲੈ ਜਾ,
ਉਹ ਹੱਥ ਜੋੜ ਖਲੋਤਾ, ਕਹਿੰਦਾ ਇਹਦੇ ਨਾਲ ਚੰਗਾ ਮੈਂ ਆਪ ਹੀ ਪ੍ਰਚਾਰ ਕਰ ਲੂੰ, ਜਿਹੜੇ ਮੇਰੇ ਨਾਲ ਚਾਰ ਤੁਰਦੇ ਆ ਉਹ ਇਹ ਵੀ ਤੋੜ ਦੇਣਗੇ। ਸੋ ਇਹੋ ਜਿਹਾ ਮਾਹੌਲ ਬਣਿਆ ਪਿਆ। ਦੂਜੇ ਪਾਸੇ ਇਹ ਵੀ ਖਬਰ ਆਈ ਕਿ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਸੀਗੀ ਪਟਿਆਲੇ ਦੇ ਵਿੱਚ। ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣਾ ਸੀ ਸੁਖਬੀਰ ਸਿੰਘ ਬਾਦਲ ਨੇ ਵੀ। ਇਹ ਕੰਮ ਪੈ ਗਿਆ ਕਿਤੇ ਸੁਖਬੀਰ ਸਿੰਘ ਬਾਦਲ ਪਰਤਿਆ ਤੇ ਜਿਹੜਾ ਜਨਰਲ ਜੇ ਸਿੰਘ ਆ ਉਹ ਵੀ ਵਿਟਰ ਗਿਆ। ਕਹਿੰਦਾ ਜੀ ਕੁਰਸੀਆਂ ਖਾਲੀ, ਮੈਂ ਉੱਥੇ ਜਾ ਕੇ ਖਾਲੀ ਕੁਰਸੀਆਂ ਨੂੰ ਸ਼ਕਲ ਵਿਖਾਉਣੀ, ਮੈਂ ਤਾਂ ਘਰ ਬੈਠਾ ਹੀ ਚੰਗਾ। ਸੋ ਇਹੋ ਜਿਹਾ ਮਾਹੌਲ ਜਿਹੜਾ ਬਣ ਰਿਹਾ ਸ਼੍ਰੋਮਣੀ ਅਕਾਲੀ ਦਲ ਲਈ, ਇਹ ਪਹਿਲਾਂ ਕਦੇ ਇਸ ਤਰ੍ਹਾਂ ਦਾ ਵੇਖਿਆ ਨਹੀਂ ਸੀਗਾ। ਪ੍ਰਚਾਰਕ ਵੀ ਬਹੁਤ ਧੜੱਲੇਦਾਰ ਸੀਗੇ ਇਹਨਾਂ ਦੇ, ਕੁਰਸੀਆਂ ਵੀ ਭਰੀਆਂ ਹੁੰਦੀਆਂ ਸਨ, ਗਦਗਦ ਭਰੀਆਂ ਹੁੰਦੀਆਂ ਸਨ। ਪਰ ਐਤਕੀ ਥੋੜੇ ਜਿਹੇ ਗ੍ਰਹਿ ਨਛੱਤਰ ਜਿਹੜੇ ਉਹ ਵਿਗੜੇ ਜਾ ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।